ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਹੈ। ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਖਬਰ ਤੇ ਨਜ਼ਰ, ਜਿਸ ਦੇ ਵਿੱਚ ਤੁਹਾਡੀ ਅਸੀਂ ਗੱਲਬਾਤ ਜਿਹੜੀ ਕਰਾਉਣ ਜਾ ਰਹੇ ਹਾਂ ਬਲਤੇਜ ਪੰਨੂ ਹੁਣਾਂ ਦੇ ਨਾਲ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕੀਤਾ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਕੈਲੀਫੋਰਨੀਆ ਤੋਂ, ਕਰਮਪਾਲ ਸਿੰਘ ਜਸਜੀਤ ਕੌਰ ਜੀ ਨੇ ਕਲੋਵਿਸ ਕੈਲੀਫੋਰਨੀਆ ਤੋਂ ਅਤੇ ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ। ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 408 722 7698 4087227698 ਦੇ ਉੱਤੇ, ਜਾਂ ਈਮੇਲ ਕਰ ਸਕਦੇ ਹੋ info@punjabiradiousa.com ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਜਿਹੜੀ BJP ਆ ਉਹਨਾਂ ਦੀ ਕਹਿੰਦੇ ਆ ਜੀ ਅੰਦਰੂਨੀ ਫੋਟ ਆ ਉਹ ਹੁਣ ਜ਼ਾਹਰ ਹੋਣ ਲੱਗ ਪਈ ਆ। ਕੀ ਹੈਗਾ ਜੀ ਇਸ ਖਬਰ ਦੇ ਪਿੱਛੇ? ਇਹ ਪਹਿਲੀਆਂ ਤਰੇੜਾ ਕਹਿ ਲਓ ਜੀ ਮੋਦੀ ਸਰਕਾਰ ਜਾਂ BJP ਦੇ ਵਿਚਾਲੇ ਮੋਦੀ ਸਰਕਾਰ ਬਣਨ ਤੋਂ ਬਾਅਦ ਮਾਮਲਾ ਜਿਹੜਾ ਜੀ ਉਹ ਰਾਜਨਾਥ ਸਿੰਘ ਹੋਰਾਂ ਨਾਲ ਜਿਹੜਾ ਹੋਇਆ, ਉਹਨਾਂ ਦੇ ਬੇਟੇ ਦੇ ਉੱਤੇ ਪਿਛਲੇ ਦਿਨਾਂ ਤੋਂ ਅਫਵਾਹਾਂ ਚੱਲ ਰਹੀਆਂ ਕਿ ਉਹਨੇ ਕਿਸੇ ਦੀ ਬਦਲੀ ਦੇ ਵਾਸਤੇ ਪੈਸੇ ਲੈ ਲਏ। ਇਹ ਕੱਲ੍ਹ ਅਫਵਾਹਾਂ ਜਿਹੜੀਆਂ ਸੀ ਇਸ ਲੈਵਲ ਤੱਕ ਪਹੁੰਚ ਗਈਆਂ ਕਿ ਇਹ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹ ਪੈਸੇ ਜਿਹੜੇ ਜੀ ਮੁੜਵਾਏ ਉਹਨਾਂ ਨੂੰ ਕਹਿ ਕੇ ਜਿਨ੍ਹਾਂ ਕੋਲੋਂ ਲਏ ਸੀਗੇ। ਜਦੋਂ ਇਹ ਜ਼ਿਆਦੀਆਂ ਅਫਵਾਹਾਂ ਵੱਧ ਗਈਆਂ ਤਾਂ ਉਦੋਂ ਬਾਅਦ ਜਿਹੜਾ ਸੀਗਾ ਜੀ ਉਹ ਪ੍ਰਾਈਮ ਮਿਨਿਸਟਰ ਆਫਿਸ ਜਿਹੜਾ ਸੀਗਾ ਜੀ ਉਹਦਾ ਬਿਆਨ ਆਇਆ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਜੀ, ਪ੍ਰਾਈਮ ਮਿਨਿਸਟਰ ਜਿਹੜਾ ਆਫਿਸ ਹੈ ਉਹਨੇ, ਕਿ ਇੱਦਾਂ ਦੀ ਕੋਈ ਗੱਲ ਨਹੀਂ ਹੈ। ਜਿਹੜੇ ਰਾਜਨਾਥ ਸਿੰਘ ਹੋਰੀ ਨੇ ਉਹ ਬਿਲਕੁਲ ਸਾਫ਼ ਸੁਥਰੇ ਨੇ। ਔਰ ਬਾਅਦ ਦੇ ਵਿੱਚ ਦੁਪਹਿਰ ਹੁੰਦਿਆਂ ਅਮਿਤ ਸ਼ਾਹ ਹੋਰਾਂ ਦਾ ਬਿਆਨ ਵੀ ਆ ਗਿਆ। ਅਮਿਤ ਸ਼ਾਹ ਹੋਰਾਂ ਨੇ ਕਿਹਾ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਜਿਹੜਾ ਰੌਲਾ ਜਿਹੜਾ ਜੀ ਉਹ ਪਾਇਆ ਜਾ ਰਿਹਾ। ਪਰ ਇਹ ਤੋਂ ਪਹਿਲਾਂ ਰਾਜਨਾਥ ਸਿੰਘ ਹੋਰਾਂ ਦਾ ਜਿਹੜਾ ਬਿਆਨ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਅਫਵਾਹਾਂ ਪਿਛਲੇ 15 ਦਿਨਾਂ ਤੋਂ ਚੱਲ ਰਹੀਆਂ ਨੇ। ਪਹਿਲਾਂ ਇਹਦੇ ਵੱਲ ਬਹੁਤਾ ਧਿਆਨ ਨਹੀਂ ਦਿੱਤਾ, ਹੁਣ ਇਹਦੇ ਵੱਲ ਧਿਆਨ ਦਿੱਤਾ ਹੈ। ਉਹਨਾਂ ਨੇ ਇਹ ਕਿਹਾ ਕਿ ਜੇ ਮੇਰੇ ਉੱਤੇ ਕੋਈ ਦੋਸ਼ ਸਾਬਤ ਹੋ ਜਾਏ ਜਾਂ ਮੇਰੇ ਪਰਿਵਾਰ ਦੇ ਉੱਤੇ, ਤੇ ਮੈਂ ਰਾਜਨੀਤੀ ਜਿਹੜੀ ਹੈ ਜੀ ਉਹ ਛੱਡ ਦਊਂਗਾ। ਇਹ ਅੰਦਰੂਨੀ ਜਿਹੜੀਆਂ ਗੱਲਾਂ ਨੇ ਕੁਝ ਉਹ ਇਹ ਦੱਸਦੀਆਂ ਨੇ ਜੀ ਕਿ ਐਕਚੁਅਲੀ ਜਿਹੜੇ 2 ਨੰਬਰ ਨੂੰ ਲੈ ਕੇ ਕਿ ਦੂਜੇ ਨੰਬਰ ਦੇ ਉੱਤੇ ਕੌਣ ਹੈ ਸਰਕਾਰ ਦੇ ਵਿੱਚ, ਉਹ ਜਿਹੜੀ ਦੌੜ ਇਹਨਾਂ ਦੀ ਲੱਗੀ ਹੋਈ ਆ। ਜਿੱਥੋਂ ਇਹ ਸਾਰਾ ਕੁਝ ਨਿਕਲਿਆ, ਰਾਜਨਾਥ ਸਿੰਘ ਹੋਰਾਂ ਦਾ ਜਿਹੜਾ ਇਸ਼ਾਰਾ ਜੀ ਉਹ ਇਹੀ ਸਿੱਧ ਕਰਦਾ ਜੀ ਕਿ ਅੰਦਰੋਂ ਹੀ ਕੁਝ ਜਿਹੜਾ ਜੀ ਉਹ ਕੋਈ ਬੰਦਾ ਜਿਹੜਾ ਇਹ ਸਾਰਾ ਕੁਝ ਸਾਹਮਣੇ ਲਿਆ ਰਿਹਾ ਤਾਂ ਕਿ ਰਾਜਨਾਥ ਨੂੰ ਟਿੱਪੀ ਜਿਹੜੀ ਆ ਉਹ ਲਾਈ ਜਾ ਸਕੇ। ਜਿਹੜੇ ਸੀਨੀਅਰ ਪੁਲਿਸ ਆਫੀਸਰ ਨੇ ਉਹਨਾਂ ਦੀਆਂ ਬਦਲੀਆਂ ਨੂੰ ਲੈ ਕੇ ਇਹ ਰਿਸ਼ਵਤ ਜਿਹੜੀ ਸੀ ਉਹ ਮੰਗੀ ਗਈ ਸੀ। ਜੀ 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 ਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ, ਸੁਪਰੀਮ ਕੋਰਟ ਨੇ ਜਿਹੜੇ ਆ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਉਹਨਾਂ ਦੋਹਾਂ ਨੂੰ ਨਸੀਹਤ ਦੇ ਛੱਡੀ ਆ। ਕੀ ਕਹਿੰਦੇ ਆ ਜੀ ਸੁਪਰੀਮ ਕੋਰਟ? ਜਿਹੜੇ ਸੁਪਰੀਮ ਕੋਰਟ ਆ ਜੀ ਉਹਨੇ ਇਹ ਗੱਲ ਕਹੀ ਆ ਕਿ ਆਦੇਸ਼ ਨਹੀਂ ਦਿੱਤਾ ਜਾ ਸਕਦਾ ਪ੍ਰਧਾਨ ਮੰਤਰੀ ਨੂੰ। ਪਰ ਉਹਨਾਂ ਨੇ ਕਿਹਾ ਕਿ ਜਦੋਂ ਕੋਈ ਜੱਜ ਜਿਹੜਾ ਉਹਦਾ ਜਿਹੜਾ ਉਹਦੇ ਉੱਤੇ ਕੋਈ ਦੋਸ਼ ਹੋਵੇ ਉਹ ਜੱਜ ਨਹੀਂ ਲੱਗ ਸਕਦਾ, ਤੇ ਇਹ ਚੀਜ਼ ਜਿਹੜੀ ਹੈ ਇੰਪਲੀਮੈਂਟ ਮੰਤਰੀਆਂ ਦੇ ਉੱਤੇ ਕਿਉਂ ਨਹੀਂ ਹੁੰਦੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਮੰਤਰੀ ਲਾਏ ਜਾਣ, ਉਹਨਾਂ ਨੇ ਸਾਰੇ ਚੀਫ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਮੁਲਕ ਦੇ, ਉਹਨਾਂ ਨੂੰ ਇਹ ਜਿਹੜੀ ਹੈ ਜੀ ਸਲਾਹ ਦਿੱਤੀ ਹੈ ਕਿ ਜਿਹੜੇ ਦਾਗੀ ਲੋਕ ਨੇ ਉਹਨਾਂ ਨੂੰ ਅਹੁਦਿਆਂ ਤੋਂ ਪਾਸੇ ਰੱਖਿਆ ਜਾਵੇ ਜੀ। ਹੁਣ ਪਾਸੇ ਰੱਖਣਗੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ, ਇਹ ਉਹਨਾਂ ਦੇ ਉੱਤੇ ਡਿਪੈਂਡ ਕਰਦਾ। ਆਪਣੇ ਆਪ ਦੇ ਵਿੱਚ ਕਈ ਜਿਹੜੇ ਸਵਾਲਾਂ ਦਾ ਜਵਾਬ ਹੈ ਜੀ ਸੁਪਰੀਮ ਕੋਰਟ ਦੇ ਵੱਲੋਂ ਦਿੱਤੀ ਗਈ ਨਸੀਹਤ। ਦੱਸਣਾ ਕਿ ਇਸ ਵੇਲੇ ਨਿਤਿਨ ਗਡਕਰੀ ਤੇ ਜਿਹੜੀ ਆਪਣੇ ਮੰਤਰੀ ਹੈ ਜੀ ਭਾਰਤੀ ਜਨਤਾ ਪਾਰਟੀ ਦੀ, ਉਹਨਾਂ ਦੇ ਉੱਤੇ ਗੰਭੀਰ ਦੋਸ਼ ਜਿਹੜੇ ਲੱਗ ਰਹੇ ਨੇ ਉਮਾ ਭਾਰਤੀ ਦੇ ਉੱਤੇ। ਉਮਾ ਭਾਰਤੀ ਜਿਹੜੀ ਹੈ ਜੀ ਉਹਦੇ ਉੱਤੇ ਤਕਰੀਬਨ 12 ਦੇ ਕਰੀਬ ਕੇਸ ਨੇ, ਔਰ 4 ਦੇ ਕਰੀਬ ਜਿਹੜੇ ਕੇਸ ਨੇ ਉਹ ਨਿਤਿਨ ਗਡਕਰੀ ਹੋਰਾਂ ਦੇ ਉੱਤੇ ਪਏ ਹੋਏ ਨੇ। ਹਾਲਾਂਕਿ 14 ਦੇ ਕਰੀਬ ਮੰਤਰੀ ਨੇ ਜਿਹੜੇ ਟੋਟਲ ਦਾਗੀ ਨੇ, ਜਿਹਨਾਂ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਕੇਸ ਨੇ, ਪਰ ਇਹਨਾਂ ਦੋਵਾਂ ਦੇ ਉੱਤੇ ਜ਼ਿਆਦਾ ਗੰਭੀਰ ਨੇ ਜੀ। ਜੀ ਜੀ ਬਿਲਕੁਲ। ਤੇ ਇਹਨਾਂ ਦੇ ਨਾਲ ਜੇ ਦੇਖਿਆ ਜਾਵੇ, ਜੇ ਸਾਰੇ ਦਾਗੀ ਮੰਤਰੀਆਂ ਨੂੰ ਮੰਤਰੀ ਨਹੀਂ ਬਣਾਉਣਗੇ ਫਿਰ ਤਾਂ ਸਰਕਾਰ ਦੇ ਵਿੱਚ ਰਹੂਗਾ ਕੌਣ? ਇਹਨਾਂ ਦਾ ਤੇ ਮੇਨ ਜਿੱਦਾਂ ਕਹਿ ਲਓ ਵੀ ਇੱਕ ਕ੍ਰਾਈਟੀਰੀਆ ਹੀ ਇਹੀ ਆ ਵੀ ਇਹ ਜੇ ਇਹਨਾਂ ਦੇ ਉੱਤੇ ਇੰਨੇ ਕੇਸ ਹੋਣਗੇ ਤਾਂ ਹੀ ਤੁਹਾਨੂੰ ਮੰਤਰੀ ਬਣਾ ਸਕਦੇ ਹਾਂ। ਅਗਲੇ ਜਿਹੜੀ ਆਪਾਂ ਗੱਲ ਕਰਦੇ ਹਾਂ ਜੀ, ਵਿਦਿਆਰਥੀਆਂ ਤੇ ਬੱਸਾਂ ਵਾਲਿਆਂ ਦੇ ਵਿੱਚ ਜਿਹੜੀਆਂ ਖੂਨੀ ਝੜਪਾਂ ਹੋਈਆਂ ਮਸਤੂਆਣੇ ਦੇ ਲਾਗੇ, ਮਸਤੂਆਣੇ ਦੇ ਵਿੱਚ, ਕੀ ਖਬਰ ਹੈਗੀ ਹੈ ਜੀ? ਇਸ ਦੇ ਪਿੱਛੇ ਕੀ ਗੱਲ ਹੈਗੀ ਹੈ? ਐਕਚੁਅਲੀ ਗੱਲ ਛੋਟੀ ਜੀ ਸੀ, ਵੱਧ ਬਹੁਤ ਜ਼ਿਆਦਾ ਗਈ ਜੀ। ਜੀ ਜੀ ਵੱਧ ਗਈ ਇਹ
ਜਿਹੜੇ ਪ੍ਰਾਈਵੇਟ ਬੱਸ ਆਪਰੇਟਰ ਨੇ ਜੀ ਉਹਨਾਂ ਦੇ ਵਿਚਾਲੇ ਉਹ ਵੀ ਗੁੰਡਾਗਰਦੀ ਜਿਹੜੀ ਹੈ ਜੀ ਉਹ ਕਰਦੇ ਨੇ। ਤੋ ਵਿਦਿਆਰਥੀ ਜਿਹੜੇ ਸੀਗੇ ਜੀ ਉਹ ਇਸ ਮਾਮਲੇ ਸਾਹਮਣੇ ਆਮੋ ਸਾਹਮਣੇ ਹੋ ਗਏ ਜੀ। ਆਮੋ ਸਾਹਮਣੇ ਜਿਹੜੇ ਸੀ ਉਹ ਐਸਾ ਹੋਏ ਕਿ ਉਹਨਾਂ ਨੇ ਜੀ ਬੱਸਾਂ ਜਿਹੜੀਆਂ ਸੀਗੀਆਂ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਤੋੜੀਆਂ ਭੰਨੀਆਂ ਸੀਆਂ ਜਾਂਦੀਆਂ ਸੀ। ਔਰ ਜਿਹੜੇ ਇਹਨਾਂ ਦੇ ਚੈਕਰ ਵਗੈਰਾ ਜਿਹੜੇ ਆਏ ਉਹਨਾਂ ਦੀ ਵੀ ਜਿਹੜੀ ਮਾਰ ਕੁੱਟ ਹੈ ਉਹ ਇਹਨਾਂ ਵਿਦਿਆਰਥੀਆਂ ਨੇ ਕੀਤੀ। ਇੱਥੋਂ ਤੱਕ ਕਿ ਪ੍ਰਿੰਸੀਪਲ ਦਾ ਜਿਹੜਾ ਦਫ਼ਤਰ ਵਗੈਰਾ ਸੀ ਉਹ ਵੀ ਉਹਨਾਂ ਨੇ ਤੋੜ ਦਿੱਤਾ। ਔਰ ਘੰਟਿਆਂ ਬੱਧੀ ਜਾਮ ਜਿਹੜਾ ਸੀਗਾ ਜੀ ਉਹ ਲੱਗਿਆ ਰਿਹਾ ਇਸ ਮੁੱਖ ਮਾਰਗ ਦੇ ਉੱਤੇ ਜੀ, ਮੁੱਖ ਜਿਹੜੀ ਸੜਕ ਸੀ ਉਹਦੇ ਉੱਤੇ। ਗੱਲ ਜਿਹੜੀ ਆ ਜੇ ਕਿਸੇ ਪਾਸੇ ਲੱਗੀ ਨਹੀਂ ਆ, ਕੁਝ ਵਿਦਿਆਰਥੀਆਂ ਦੇ ਉੱਤੇ ਕੇਸ ਜਿਹੜਾ ਦਰਜ ਕੀਤਾ ਗਿਆ। ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੇ ਕੰਡਕਟਰ ਵਗੈਰਾ ਨੇ ਬੱਸਾਂ ਦੇ ਨਾ ਪ੍ਰਾਈਵੇਟ ਬੱਸਾਂ ਦੇ, ਉਹ ਵਿਦਿਆਰਥੀ ਕਹਿੰਦੇ ਜੀ ਸਾਨੂੰ ਉਹ ਤੰਗ ਕਰਦੇ ਨੇ, ਉਹ ਲੜਕੀਆਂ ਦੇ ਨਾਲ ਜਿਹੜੀ ਆ ਉਹ ਛੇੜਛਾੜ ਕਰਦੇ ਨੇ, ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਸਖਤ ਸਟੈਂਡ ਜਿਹੜਾ ਜੀ ਲਿਆ। ਤੋ ਜਦੋਂ ਆਮੋ ਸਾਹਮਣੇ ਨੇ ਤਾਂ ਇਹ ਜਿਹੜੇ ਪ੍ਰਾਈਵੇਟ ਬੱਸ ਆਪਰੇਟਰ ਨੇ ਜੀ ਉਹਨਾਂ ਤੇ ਵਿਦਿਆਰਥੀਆਂ ਦੇ ਵਿਚਾਲੇ ਇਹ ਜਿਹੜੀਆਂ ਝੜਪਾਂ ਨੇ ਅਜੇ ਮੁੱਕੀਆਂ ਨਹੀਂ। ਇਹ ਵੀ ਕਿਹਾ ਜਾ ਰਿਹਾ ਕਿ ਇੱਕ ਦੂਜੇ ਨੂੰ ਧਮਕੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ। ਔਰ ਜਾਮ ਜਿਹੜਾ ਖਲਵਾਇਆ ਉਹ ਪੁਲਿਸ ਨੇ ਵਿੱਚ ਪੈ ਕੇ ਕੁਝ ਘੰਟਿਆਂ ਤੱਕ ਚਲੇ ਗਿਆ। ਔਰ ਦੋਵੇਂ ਪਾਸੇ ਜਿਹੜੀਆਂ ਸੀ ਬਹੁਤ ਲੰਬੀਆਂ ਲਾਈਨਾਂ ਲੱਗੀਆਂ ਜੀ। ਤੇ ਆਪਾਂ ਵਿਦਿਆਰਥੀਆਂ ਬਾਰੇ ਗੱਲ ਕਰ ਰਹੇ ਹਾਂ ਕਿ ਜਿਹੜੀ ਇਸ ਟਾਈਮ ਕਾਫੀ ਚਰਚਾ ਦਾ ਵਿਸ਼ਾ ਬਣ ਰਹੀ ਆ ਖਬਰ, ਖਾਸ ਕਰਕੇ ਜਿਹੜੇ ਆ ਗਾਇਕਾਂ ਆ ਉਹਨਾਂ ਨੂੰ ਲੈ ਕੇ ਵੀ ਗਾਇਕ ਜਿਹੜੇ ਅਕਸਰ ਹੀ ਹੁਣ ਕਾਲਜਾਂ ਦੇ ਵਿੱਚ ਜਾਂਦੇ ਨੇ, ਯੂਨੀਵਰਸਿਟੀਆਂ 'ਚ ਜਾਂਦੇ ਨੇ। ਤੁਸੀਂ ਵੀ ਇਹ ਖਬਰ ਜਿਹੜੀ ਆਪਣੇ ਫੇਸਬੁੱਕ 'ਤੇ ਵੀ ਸ਼ੇਅਰ ਕੀਤੀ ਸੀ ਅਤੇ ਇਸ ਦੇ ਬਾਰੇ ਗੱਲ ਕਰਨੀ ਜ਼ਰੂਰ ਬਣਦੀ ਆ ਵੀ ਇਹ ਕਿਸ ਤਰੀਕੇ ਦੇ ਨਾਲ ਉਹ ਪ੍ਰਿੰਸੀਪਲ ਜਿੱਥੇ ਕਿ ਉਹ ਜਿਹੜੇ ਗੰਦਮੰਦ ਗੀਤ ਜਦੋਂ ਗਾਉਂਦੇ ਆ ਤੇ ਉਹਨਾਂ ਨੂੰ ਇਹ ਕਹਿ ਰਹੇ ਆ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਆ, ਤੇ ਹੁਣ ਖਾਸ ਕਰਕੇ ਕੁੜੀਆਂ ਦੇ ਕਾਲਜਾਂ ਦੇ ਵੱਲ ਉਹਨਾਂ ਦਾ ਜ਼ਿਆਦਾ ਰੁਖ ਹੋਇਆ ਪਿਆ ਆ। ਕੀ ਹੈਗਾ ਇਸ ਪੂਰੀ ਖਬਰ ਦੇ ਪਿੱਛੇ ਤੇ ਇਸ ਦੇ ਉੱਤੇ ਤੁਹਾਡੀ ਕੀ ਟਿੱਪਣੀ ਆ? ਬਿਲਕੁਲ, ਆਈ ਥਿੰਕ ਇਹ ਬਹੁਤ ਗੰਭੀਰ ਮੁੱਦਾ ਜੀ। ਧੰਨਵਾਦ ਤੁਸੀਂ ਇਹਨੂੰ ਜਿਹੜਾ ਜੀ ਜ਼ਰੂਰੀ ਸਮਝਿਆ ਇਹਦੇ ਉੱਤੇ ਜਿਹੜੀ ਗੱਲ ਕਰਨੀ, ਕਿਉਂਕਿ ਇਹਨੂੰ ਮੈਂ ਇਸ ਪੁਆਇੰਟ ਆਫ ਵਿਊ ਨਾਲ ਲੈਣਾ ਜੀ ਕਿ ਜਿਹੜੇ ਤਾਂ ਮੁੰਡੇ ਨੇ ਨੌਜਵਾਨ ਉਹਨਾਂ ਨੂੰ ਤਾਂ ਨਸ਼ਿਆਂ 'ਚ ਲਾਤਾ, ਕੁੜੀਆਂ ਜਿਹੜੀਆਂ ਨੇ ਜੀ ਉਹਨਾਂ ਨੂੰ ਇਸ ਪਾਸੇ ਵੀ ਤੈਨੂੰ ਸੋਹਣੀਏ ਫੀਮ ਦੇ ਵਰਗੀ ਨੂੰ ਰੱਖੂ ਚਾਂਦੀ ਦੀ ਡੱਬੀ ਦੇ ਵਿੱਚ ਪਾ ਕੇ, ਉਹ ਸਾਡੀਆਂ ਧੀਆਂ ਨੇ ਜੀ। ਉਹਨਾਂ ਦੇ ਉੱਤੇ ਉਹਨਾਂ ਦੇ ਸਾਹਮਣੇ ਇਹੋ ਜਿਹੇ ਗਾਣੇ ਜਿਹੜੇ ਨੇ ਜੀ ਉਹ ਗਾਏ ਜਾ ਰਹੇ ਨੇ ਇਹਨਾਂ ਗਾਇਕ ਦੇ ਵੱਲੋਂ, ਔਰ ਉਹਦੇ ਉੱਤੇ ਉਹ ਡਾਂਸ ਕਰ ਰਹੀਆਂ ਨੇ। ਹੈਰਾਨੀ ਵਾਲੀ ਉਦੋਂ ਵੱਡੀ ਗੱਲ ਇਹ ਆ ਕਿ ਜਿਹੜੇ ਪ੍ਰਿੰਸੀਪਲ ਨੇ ਉਹ ਇਹਦੇ ਵਿੱਚ ਨਾ ਸਿਰਫ ਠੁਮਕੇ ਹੀ ਲਾ ਰਹੇ ਨੇ ਇਹਦੇ ਉੱਤੇ, ਬਲਕਿ ਉਹ ਇਹ ਕਹਿ ਰਿਹਾ ਕਿ ਇਸ ਗਾਇਕ ਨੇ ਤਾਂ ਪੰਜਾਬੀ ਬੋਲੀ ਦੀ ਸੇਵਾ ਹੀ ਬੜੀ ਕੀਤੀ ਆ। ਜੇ ਇੱਕ ਅੱਧੀ ਜਗ੍ਹਾ ਦੇ ਉੱਤੇ ਗੱਲ ਹੁੰਦੀ ਨਾ ਜੀ ਤੇ ਇਹ ਕਹਿ ਦਿੱਤਾ ਜਾਂਦਾ ਵੀ ਹਾਂ ਕੋਈ ਨਹੀਂ ਹੋ ਗਿਆ ਹੋਊਗਾ। ਜਿੱਥੇ ਨਾਲ ਖਾਲਸਾ ਕਾਲਜ ਲੱਗਿਆ ਹੋਇਆ ਫॉर ਵੂਮੈਨ, ਲੁਧਿਆਣੇ ਤੋਂ ਕਹਾਣੀ ਸ਼ੁਰੂ ਹੋਈ, ਇੱਥੇ ਪਟਿਆਲੇ ਦੇ ਵਿੱਚ ਜਿਹੜੀਆਂ ਕੁੜੀਆਂ ਦਾ ਪੋਲੀਟੈਕਨਿਕ ਕਾਲਜ ਹੈ ਉੱਥੇ, ਔਰ ਚੰਡੀਗੜ੍ਹ ਦੇ ਵਿੱਚ ਵੂਮੈਨ ਕਾਲਜ ਹੈ ਜੀ ਉੱਥੇ ਹੁਣ ਤੀਸਰੀ ਜਗ੍ਹਾ ਦੇ ਉੱਤੇ। ਇਹ ਵੂਮੈਨ ਕਾਲਜ ਜਿਹੜੇ ਨੇ ਉਹਨਾਂ ਨੂੰ ਹੀ ਟਾਰਗੇਟ ਕਿਉਂ ਕੀਤਾ ਜਾ ਰਿਹਾ ਜੀ? ਜਾਂ ਤਾਂ ਇਹ ਜਿਹੜੇ ਸਿੰਗਰਸ ਨੇ ਜੀ ਉਹਨਾਂ ਨੂੰ ਇਹ ਹੋ ਗਿਆ ਜੀ ਕਿ ਪੰਜਾਬੀਆਂ ਦੀ ਅਣਖ ਜਿਹੜੀ ਆ ਉਹ ਮੁੱਕ ਗਈ ਹੋਈ ਆ ਜੀ, ਇੱਥੇ ਕਿਹੜਾ ਕੋਈ ਪੁੱਛਣ ਵਾਲਾ ਜੀ। ਜਿਹੜੇ ਪ੍ਰਿੰਸੀਪਲ ਨੇ, ਪ੍ਰਿੰਸੀਪਲ ਦਾ ਮਤਲਬ ਕਿ ਕੁਝ ਪ੍ਰਿੰਸੀਪਲ ਉਹਨਾਂ ਦੇ ਹੋਣਗੇ, ਪਰ ਲੱਗਦਾ ਕਿ ਸਾਰਾ ਪ੍ਰਿੰਸੀਪਲ ਜਿਹੜੇ ਨੇ ਉਹ ਤਾਂ ਛਿੱਕੇ ਟੰਗ ਦਿੱਤੇ ਨੇ, ਜਿਹਦੇ ਕਰਕੇ ਇਹੋ ਜਿਹੇ ਗਾਇਕ ਜਿਹੜੇ ਨੇ ਉਹਨਾਂ ਨੂੰ ਸੱਦ ਕੇ ਇਹ ਕਿਹਾ ਜਾ ਰਿਹਾ ਕਿ ਜਿਹੜੀ ਇਹ ਫਿਲਮਾਂ ਦੀ ਪ੍ਰਮੋਸ਼ਨ ਕਰਦੀਆਂ ਕੰਪਨੀਆਂ ਨੇ ਨਾ ਜੀ ਉਹ ਵਿੱਚ ਕੀ ਕਰਦੀਆਂ ਨੇ, ਇਹ ਸਾਰਾ ਕੁਝ ਪੈਕੇਜ ਦਿੰਦੀਆਂ ਨੇ ਜੀ ਪ੍ਰਮੋਸ਼ਨ ਦੇ ਵਾਸਤੇ, ਤੇ ਅੱਗੋਂ ਜਿਹੜਾ ਪੈਕੇਜ ਦਿੰਦੀਆਂ ਨੇ ਜੀ ਉਹਦੇ ਵਿੱਚ ਇਹਨਾਂ ਕਾਲਜਸ ਦੇ ਵਿੱਚ ਜਾ ਕੇ ਮਸ਼ਹੂਰੀ ਕਰਨਾ ਹੁੰਦਾ ਹੈ, ਤੇ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਇੱਕ ਹਿੱਸਾ ਹੈ ਪੈਸਿਆਂ ਦਾ ਉਹ ਪ੍ਰਿੰਸੀਪਲ ਜਿਹੜੇ ਨੇ ਉਹਨਾਂ ਨੂੰ ਵੀ ਪਹੁੰਚਦਾ ਜੀ। ਜਿਹਦੇ ਕਰਕੇ ਉੱਥੇ ਜਿਹੜੇ ਇਹ ਸੱਦੇ ਜਾ ਰਹੇ ਨੇ, ਤੁਸੀਂ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਦੇਖਿਆ ਹੋਣਾ ਜੀ ਕਿ ਵਿਰੋਧ ਤਕੜਾ ਹੋਣਾ ਸ਼ੁਰੂ ਹੋ ਗਿਆ। ਜੇ ਵਿਰੋਧ ਨਾ ਕੀਤਾ ਗਿਆ ਤੇ ਇਹ ਕਹਾਣੀ ਜਿਹੜੀ ਇਹਦੀ ਜ਼ਿਆਦਾ ਵੱਧ ਜਾਊਗੀ ਜੀ। ਉਹਦਾ ਰੀਜ਼ਨ ਇਹ ਆ ਜੀ ਕਿ ਜਿਹੋ ਜਿਹੇ ਬੇਹੂਦਾ ਕਿਸਮ ਦੇ ਗਾਣਿਆਂ ਦੇ ਤੇ ਇਹ ਨਾਚ ਜਿਹੜੇ ਉਹ ਕਰਵਾਏ ਜਾ ਰਹੇ ਨੇ, ਤੋ ਆਈ ਥਿੰਕ ਹਰ ਪੱਖੋਂ ਨਿੰਦਣਯੋਗ ਨੇ ਜੀ। ਜੀ ਬਿਲਕੁਲ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ। ਖਾਸ ਕਰਕੇ ਜਿੱਦਾਂ ਤੁਸੀਂ ਕਿਹਾ ਵੀ ਪ੍ਰਿੰਸੀਪਲ ਜਿਹੜੇ ਉਹਨਾਂ ਦੇ ਪ੍ਰਿੰਸੀਪਲ ਆਦਰਸ਼ ਆ ਉਹੀ ਮਰੇ ਪਏ ਆ, ਤੇ ਉਹਨਾਂ ਨੇ ਗਾਂਹ ਵਿਦਿਆਰਥੀਆਂ ਨੂੰ ਜਿਹੜਾ ਆ ਕੀ ਸਿਖਾਉਣਾ ਆ, ਕੀ ਸੇਧ ਦੇਣੀ ਆ ਉਹਨਾਂ ਨੇ ਉੱਥੇ। ਜਿਹੜੀ ਅਗਲੀ ਆਪਾਂ ਗੱਲ ਕਰਦੇ ਹਾਂ, ਮਹਿੰਗਾਈ ਨੇ ਕਹਿੰਦੇ ਜੀ ਫੱਟੇ ਚੱਕਤੇ ਆ, ਟਮਾਟਰ 60 ਰੁਪਏ ਕਿੱਲੇ ਨੂੰ ਹੋਈ ਪਏ ਆ। ਜੀ ਬਿਲਕੁਲ ਜੀ, ਟਮਾਟਰ ਆਲੂ ਜਿਹੜੇ ਨੇ ਜੀ ਉਹ ਫੇਰ ਲੋਕਾਂ ਦੀ ਜਿਹੜੀ ਪਹੁੰਚ ਹੈ ਉਹਦੇ ਤੋਂ ਦੂਰ ਹੋਣੇ ਸ਼ੁਰੂ ਹੋ ਗਏ ਨੇ ਜੀ। ਥੋੜਾ ਜਿਹਾ ਕੰਟਰੋਲ ਹੋਇਆ ਸੀਗਾ, ਫੇਰ ਕਹਾਣੀ ਜਿਹੜੀ ਹੈ ਨਾ ਜੀ ਉੱਥੇ ਚਲੇ ਗਈ ਆ। ਇੱਕ ਇੱਥੇ ਚੁਟਕਲਾ ਬੜਾ ਫੇਮਸ ਹੋ ਰਿਹਾ ਜੀ
ਕਹਿੰਦੇ ਜਦੋਂ ਮੋਦੀ ਸਾਹਿਬ ਦੀ ਸਰਕਾਰ ਬਣੀ ਤੇ ਕੋਈ ਬੰਦਾ ਜਿਹੜਾ ਸੀ ਨਾ ਉਹ ਨੱਚ ਕੇ ਜਿਹੜਾ ਸੀਗਾ ਜੀ ਉਹ ਬੇਹੋਸ਼ ਹੋ ਗਿਆ ਤੇ ਕੋਮਾ 'ਚ ਚਲੇ ਗਿਆ। 3 ਮਹੀਨਿਆਂ ਬਾਅਦ ਕੋਮਾ ਤੋਂ ਬਾਹਰ ਆਇਆ ਤੇ ਉਹਨੇ ਕਹਿੰਦੇ ਪਹਿਲੇ ਸਵਾਲ ਇਹੀ ਜਿਹੜੇ ਸੀਗੇ ਕੀਤੇ ਬਈ ਜਿਹੜਾ ਕਾਲਾ ਧਨ ਸੀਗਾ ਉਹ ਗਿਣ ਲਿਆ ਕਿੰਨਾ ਕੁ ਆਇਆ, ਤੇ ਰੋਬਰਟ ਵਾਡਰਾ ਜਿਹੜਾ ਜੀ ਉਹ ਕਿਹੜੀ ਜੇਲ੍ਹ ਦੇ ਵਿੱਚ ਹੈ, ਕਿ ਸੋਨੀਆ ਗਾਂਧੀ ਹੋਰੀ ਇਟਲੀ ਚਲੇ ਗਏ ਔਰ ਜਿਹੜਾ ਚਾਈਨਾ ਹੈ ਉਹਨੇ ਗੋਡੇ ਟੇਕ ਦਿੱਤੇ ਭਾਰਤ ਦੇ ਮੂਹਰੇ, ਔਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਗੰਢੇ ਤਾਂ ਹੁਣ ਜਿਹੜੇ ਧਨੀਏ ਵਾਂਗੂ ਫ੍ਰੀ ਮਿਲਦੇ ਹੋਣੇ ਆ ਦੁਕਾਨਾਂ ਤੋਂ, ਤੇ ਕਹਿੰਦੇ ਜਦੋਂ ਉਹਨੂੰ ਜਵਾਬ ਮਿਲੇ ਉਹ ਫੇਰ ਕੋਮਾ ਚਲੇ ਗਏ ਜੀ। ਤੇ ਇਹ ਹਾਲਾਤ ਨੇ ਜੀ ਜਿਹੜੇ ਮਹਿੰਗਾਈ ਨੇ ਇੱਥੇ ਬਣਾਏ ਹੋਏ ਨੇ ਆਮ ਲੋਕਾਂ ਦੇ। ਸੋ ਜਿਹੜੇ ਅੱਛੇ ਦਿਨ ਨੇ ਨਾ ਜੀ ਉਹ ਕਿਸੇ ਪਾਸੇ ਆਉਂਦੇ ਦੀਂਦੇ ਨੇਗੇ ਜੀ। ਆਪਾਂ ਜਿਹੜੀ ਪਹਿਲੀ ਖਬਰ ਸਾਂਝੀ ਕਰਕੇ ਹਟੇ ਆ ਕਿ ਭਾਜਪਾ ਦੇ ਅੰਦਰ ਜਿਹੜਾ ਕਾਟੋ ਕਲੇਸ਼ ਆ ਉਹ ਕਿਸ ਪਾਸੇ ਵੱਲ ਨੂੰ ਤੁਰ ਪਿਆ। ਜਿਹੜੀ ਗੱਲ ਕਰਦੇ ਸੀ ਲੋਕਾਂ ਦੇ ਅੱਛੇ ਦਿਨ ਆਉਣ ਦੀ, ਬੇਸ਼ੱਕ ਅਜੇ ਇਹ ਇਲਜ਼ਾਮ ਹੀ ਲੱਗੇ ਨੇ, ਇਹਦੇ ਵਿੱਚ ਸੱਚਾਈ ਹੋਵੇ ਜਾਂ ਨਾ ਹੋਵੇ। ਜੇ ਇਲਜ਼ਾਮ ਲੱਗੇ ਨੇ ਰਾਜਨਾਥ ਸਿੰਘ ਦੇ ਮੁੰਡੇ ਦੇ ਉੱਤੇ ਕਿ ਉਹ ਬਦਲੀ ਪੈਸੇ ਲਈ ਜਾਂਦਾ, ਤੇ ਮੇਰਾ ਖਿਆਲ ਇਦੋਂ ਮਾੜੀ ਗੱਲ ਤਾਂ ਕੋਈ ਨਹੀਂ ਹੋ ਸਕਦੀ। ਇਸ ਲੈਵਲ ਤੱਕ ਜਿਹੜੇ ਨੇ ਉਹ ਪੈਸੇ ਲੈਣ ਜਿਹੜੇ ਲੱਗ ਜਾਣਗੇ ਜੀ ਇਹ ਲੋਕ, ਭਾਵ ਕਿ ਆਪਣੇ ਉਹਨਾਂ ਨੇ ਅੱਛੇ ਦਿਨ ਲਿਆਉਣ ਦੀ ਖਾਤਰ ਇਹ ਸਾਰਾ ਕੁਝ ਕਰ ਰਹੇ ਨੇ ਜੀ। ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਲਾਲੂ ਪ੍ਰਸ਼ਾਦ ਹੋਣਾ ਦੇ ਨਾਲ ਜੁੜੀ ਹੋਈ ਆ, ਉਹਨਾਂ ਦੇ ਕਹਿੰਦੇ ਜੀ ਦਿਲ ਦਾ ਜਿਹੜਾ ਜੀ ਆਪਰੇਸ਼ਨ ਹੋਣਾ ਸੀਗਾ, ਕਿੱਦਾਂ ਰਿਹਾ ਜੀ ਉਹ ਆਪਰੇਸ਼ਨ? ਜੀ ਇਹ ਆਪਰੇਸ਼ਨ ਸਫਲ ਹੋਇਆ ਔਰ ਲਾਲੂ ਪ੍ਰਸਾਦ ਯਾਦਵ ਹੋਰੀ ਜਿਹੜੇ ਜਿਨ੍ਹਾਂ ਦਾ ਮੁੰਬਈ ਦੇ ਵਿੱਚ ਇਹ ਆਪਰੇਸ਼ਨ ਕੀਤਾ ਗਿਆ ਜੀ, ਔਰ 6 ਘੰਟੇ ਦੇ ਕਰੀਬ ਇਹ ਚੱਲਿਆ। ਹੁਣੇ ਉਹਨਾਂ ਦੇ 2 ਆਪਰੇਸ਼ਨ ਸੀਗੇ ਜੀ। ਇੱਕ ਤਾਂ ਉਹਨਾਂ ਦਾ ਦਿਲ ਦਾ ਜਿਹੜਾ ਵਾਲਵ ਆ ਉਹ ਬਦਲਿਆ ਗਿਆ, ਏਓਰਟਿਕ ਰਿਪੇਅਰ, ਤੇ ਦਿਲ ਦੇ ਵਿੱਚ 3 ਮਿਲੀਮੀਟਰ ਦਾ ਛੇਕ ਜਿਹੜਾ ਸੀਗਾ ਉਹ ਪਾਇਆ ਗਿਆ, ਕਿਉਂਕਿ ਇੱਕ ਕੀਤਾ ਗਿਆ ਜਦੋਂ ਆਪਰੇਸ਼ਨ ਹੋ ਰਿਹਾ ਸੀ ਤਾਂ ਉਦੋਂ ਡਾਕਟਰ ਨੂੰ ਪਤਾ ਲੱਗਿਆ ਜੀ ਕਿ ਉਹਦੇ ਵਿੱਚ ਇੱਕ ਖੋਲ ਵੀ ਹੈ। ਜਿਹੜੀ ਏਓਰਟਿਕ ਸਟੈਨੋਸਿਸ ਹੈ ਜੀ ਉਹਦੀ ਬਿਮਾਰੀ ਦੇ ਕਰਕੇ ਉਹਨਾਂ ਨੂੰ ਏਸ਼ੀਅਨ ਹਾਰਟ ਇੰਸਟੀਚਿਊਟ ਦੇ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ ਸੀਗਾ। ਇਹ ਆਪਰੇਸ਼ਨ ਉਹਨਾਂ ਦਾ ਸਫਲ ਦੱਸਿਆ ਜਾਂਦਾ, ਪਰ ਡਾਕਟਰਾਂ ਦੇ ਅਨੁਸਾਰ ਜਦੋਂ ਉਹ ਰਿਕਵਰ ਕਰ ਜਾਣਗੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਹੋਰ ਆਪਰੇਸ਼ਨ ਜਿਹੜਾ ਜੀ ਉਹ ਕਰਨਾ ਪਊਗਾ। ਉਹ ਪਿਛਲੇ ਦਿਨਾਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ ਜੀ। ਇਸੇ ਕਰਕੇ ਬਿਹਾਰ ਦੇ ਵਿੱਚ ਜਿਹੜੀ ਮਿਲੀ ਸਫਲਤਾ ਹੈ ਲਾਲੂ ਪ੍ਰਸਾਦ ਯਾਦਵ ਤੇ ਨਿਤਿਸ਼ ਕੁਮਾਰ ਦੇ ਹੱਥ ਮਿਲਾਉਣ ਤੋਂ ਬਾਅਦ, ਉਹਦੇ ਵਿੱਚ ਉਹ ਸ਼ਾਮਲ ਨਹੀਂ ਸਨ ਹੋ ਸਕੇ ਜੀ ਇਸ ਸਫਲਤਾ ਦੇ ਜਸ਼ਨਾਂ 'ਚ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੀ ਭਾਜਪਾ ਤੇ ਅਕਾਲੀ ਦਲ ਬਾਦਲ ਆ ਉਹਨਾਂ ਦੇ ਵਿੱਚ ਜਿਹੜੀਆਂ ਦਰੇਰਾਂ ਆ ਜਿਹੜੀਆਂ ਇਸ ਟਾਈਮ ਆ ਉਹ ਕਹਿੰਦੇ ਜੀ ਕਾਫੀ ਜ਼ਿਆਦਾ ਵੱਧ ਚੁੱਕੀਆਂ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਇੱਕ 6 ਮੈਂਬਰ ਕਮੇਟੀ ਵੀ ਬਣਾਈ ਸੀ, ਹੁਣ ਇਹ ਖਾਸ ਮੀਟਿੰਗਾਂ ਵੀ ਹੋ ਰਹੀਆਂ ਆ, ਤੇ ਹੁਣ ਇਹ ਬੀਜੇਪੀ ਵਾਲੇ ਜਿਹੜੇ ਅਕਾਲੀ ਦਲ ਬਾਦਲ ਵਾਲਿਆਂ ਨੂੰ ਟਿੱਚ ਨਹੀਂ ਜਾਣ ਰਹੇ। ਕੀ ਹੈਗਾ ਇਸ ਪੂਰੀ ਖਬਰ ਦੇ ਪਿੱਛੇ? ਜਿਹੜੀ ਹੁਣ ਮੀਟਿੰਗ ਹੈ ਜੀ ਉਹ ਅਕਾਲੀ ਦਲ ਦੇ ਪ੍ਰਧਾਨ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਜੀ ਕਮਲ ਸ਼ਰਮਾ, ਉਹਨਾਂ ਦੇ ਵਿਚਾਲੇ ਜਿਹੜੀ ਹੋਈ ਦੱਸੀ ਜਾਂਦੀ ਹੈ। ਪਰ ਇਹ ਵੀ ਪਤਾ ਲੱਗਿਆ ਜੀ ਕਿ ਗੱਲ ਜਿਹੜੀ ਹੈ ਜੀ ਉਹ ਕਿਸੇ ਵੀ ਤਣ ਪੱਤਣ ਨਹੀਂ ਲੱਗੀ। ਭਾਰਤੀ ਜਨਤਾ ਪਾਰਟੀ ਵਾਲੇ ਇਹ ਕਹਿੰਦੇ ਨੇ ਜੀ ਕਿ ਕੁਝ ਜਿਹੜੀ ਟੈਕਸਾਂ ਤੋਂ ਛੋਟ ਹੈ ਉਹ ਦਿੱਤੀ ਜਾਵੇ ਜੀ ਜਿਹੜੇ ਵਿਧਾਇਕ ਨੇ, ਖਾਸ ਤੌਰ ਦੇ ਉੱਤੇ ਵੈਟ ਵਾਲੇ ਮਾਮਲੇ 'ਤੇ। ਪਰ ਇਹ ਵੀ ਪਤਾ ਲੱਗਿਆ ਜੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਜਿਹੜਾ ਪੰਜਾਬ ਦਾ ਖਾਲੀ ਖਜ਼ਾਨਾ ਜਿਹੜੀ ਉਹਦੀ ਹਾਲਤ ਬਣੀ ਹੋਈ ਆ, ਉਹਦੇ ਕਰਕੇ ਟੈਕਸਾਂ ਵਾਲੇ ਮਾਮਲੇ ਦੇ ਉੱਤੇ ਕੋਈ ਵੀ ਛੋਟ ਜਿਹੜੀ ਆ ਉਹ ਨਹੀਂ ਦਿੱਤੀ ਜਾ ਸਕਦੀ। ਇਸ ਕਰਕੇ ਇਹ ਮੀਟਿੰਗ ਜਿਹੜੀ ਹੈ ਜੀ ਇਹਦੇ ਵਿੱਚੋਂ ਕੁਝ ਵੀ ਨਿਕਲ ਕੇ ਸਾਹਮਣੇ ਜਿਹੜਾ ਨਹੀਂ ਆਇਆ। ਹੁਣ ਇਹ ਪਤਾ ਲੱਗਾ ਜੀ ਕਿ ਦੁਬਾਰਾ ਫੇਰ ਮੀਟਿੰਗ ਕੀਤੀ ਜਾਊਗੀ। ਇਹ ਗੱਲ ਠੀਕ ਹੈ ਕਿ ਅਕਾਲੀ ਦਲ ਤੇ ਬੀਜੇਪੀ ਦੇ ਵਿਚਾਲੇ ਜਿਹੜੀ ਪਰੇਡ ਹੈ ਜੀ ਉਹ ਕਾਫੀ ਵੱਧਦੀ ਤੁਰੀ ਨਜ਼ਰ ਆਉਂਦੀ ਹੈ ਜੀ। ਜਿਹੜਾ ਪਿਛਲੇ ਦਿਨੀ ਸ਼ਾਮਲ ਕੀਤਾ ਗਿਆ ਨਾ ਜੀ ਪਰਮਦੀਪ ਸਿੰਘ ਗਿੱਲ ਹੋਰਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ, ਉਹਦਾ ਵਿਰੋਧ ਵੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਜੀ ਉਹ ਕੀਤਾ। ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਨੂੰ ਵੀ ਇਸ ਗੱਲ ਦਾ ਜਿਹੜਾ ਜੀ ਪਤਾ ਕਿ ਜੇ ਉਹਨਾਂ ਨੂੰ ਜੰਮੂ ਕਸ਼ਮੀਰ ਦੇ ਵਿੱਚ ਅੱਜ ਲਿਆਂਦਾ ਗਿਆ ਤੇ ਉਹਨਾਂ ਨੂੰ ਇਹਦੇ ਪਿੱਛੇ ਪਾਲਿਸੀ ਇਹ ਨਹੀਂ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਲਿਆਉਣਾ, ਉਹਨਾਂ ਨੂੰ ਸ਼ਾਇਦ 2017 ਤੱਕ ਪੰਜਾਬ ਹੀ ਲਿਆਂਦਾ ਜਾਊਗਾ ਜੀ ਬੀਜੇਪੀ ਦੇ ਆਗੂ ਵਜੋਂ। ਜੀ ਬਿਲਕੁਲ ਜੀ, ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੇ ਉਦੋਂ 2012 ਦੇ ਵਿੱਚ ਇਹਨਾਂ ਨੂੰ ਪੰਜਾਬ 'ਚ ਲਿਆਂਦਾ ਸੀ, ਸੋ ਉਹ ਵੀ ਸ਼ਾਇਦ ਇੱਕ ਇਹਨਾਂ ਨੂੰ ਪ੍ਰਮੁੱਖ ਨੇਤਾ ਦੇ ਤੌਰ ਦੇ ਉੱਤੇ ਵਰਤ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਗਤਾਰ ਸਿੰਘ ਹਵਾਰਾ ਹੋਣਾ ਦੇ ਜਿਹੜੇ ਜੀ ਪਿੱਠ ਦੇ ਦਰਦ ਕਰਕੇ ਉਹਨਾਂ ਨੂੰ ਅਦਾਲਤ ਦੇ ਵਿੱਚ ਉਹ ਪੇਸ਼ ਨਹੀਂ ਕਰ ਸਕੇ। ਕੀ ਹੈਗਾ ਜੀ ਇਸ ਖਬਰ ਦੇ ਪਿੱਛੇ? ਜਗਤਾਰ ਸਿੰਘ ਹਵਾਰਾ ਜਿਹੜੇ ਕਿ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਦੇ ਵਿੱਚ ਇਸ ਵੇਲੇ ਜੇਲ੍ਹ ਦੇ ਵਿੱਚ ਹੈ ਜੀ, ਉਹਨੂੰ ਪਿੱਠ ਦੀ ਦਰਦ ਕਾਫੀ ਲੰਮੇ ਸਮੇਂ ਤੋਂ ਹੈ ਜੀ,
ਔਰ ਤਕਰੀਬਨ 1.25 ਮਹੀਨੇ ਤੋਂ ਤਿਹਾੜ ਜੇਲ੍ਹ ਦੇ ਹਸਪਤਾਲ ਦੇ ਵਿੱਚ ਉਹ ਦਾਖਲ ਹੈ ਜੀ। ਡਾਕਟਰਾਂ ਨੇ ਉਹਨੂੰ ਤੁਰਨ ਫਰਨ ਤੋਂ ਵੀ ਮਨਾ ਕੀਤਾ ਹੋਇਆ, ਜਿਹਦੇ ਕਰਕੇ ਬੜੈਲ ਜੇਲ੍ਹ ਬ੍ਰੇਕ ਕੇਸ ਦੇ ਵਿੱਚ ਉਹਨੂੰ ਲਗਾਤਾਰ ਤੀਜੀ ਵਾਰੀ ਪੇਸ਼ੀ ਦੇ ਮੌਕੇ ਦੇ ਉੱਤੇ ਅਦਾਲਤ ਦੇ ਵਿੱਚ ਹਾਜ਼ਰ ਨਹੀਂ ਕੀਤਾ ਜਿਹੜਾ ਜੀ ਉਹ ਜਾ ਸਕਿਆ। ਵਕੀਲ ਨੇ ਅਦਾਲਤ ਨੂੰ ਇਹ ਜਾਣਕਾਰੀ ਜਿਹੜੀ ਉਹਦੇ ਬਿਆਨ ਦੇ ਤੌਰ ਦੇ ਉੱਤੇ ਜਿਹੜੀ ਆ ਜੀ ਉਹ ਦਿੱਤੀ ਹੈ। ਇਸ ਕੇਸ ਦੇ ਵਿੱਚ ਇੱਕ ਹੋਰ ਮੁਲਜ਼ਮ ਜਿਹੜਾ ਗੁਰਮੀਤ ਸਿੰਘ, ਉਹ ਵੀ ਲਗਾਤਾਰ ਗੈਰ ਹਾਜ਼ਰ ਜਿਹੜਾ ਜੀ ਉਹ ਚੱਲ ਰਿਹਾ ਤੇ ਅਦਾਲਤ ਦੇ ਵੱਲੋਂ ਉਹਦੇ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ। ਮੁਲਜ਼ਮ ਨਰਾਇਣ ਸਿੰਘ ਚੌੜਾ ਨੂੰ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚੋਂ ਸੁਣਵਾਈ ਲਈ ਲਿਆਂਦਾ ਗਿਆ ਸੀਗਾ ਜੀ, ਔਰ ਕੇਸ ਦੀ ਸੁਣਵਾਈ ਦੇ ਦੌਰਾਨ ਹਵਾਰਾ ਦੇ ਵਕੀਲ ਜਿਹੜਾ ਅਮਰ ਸਿੰਘ ਚਾਹਲ ਹੈ ਜੀ, ਉਹਨੇ ਇਹ ਦੱਸਿਆ ਅਦਾਲਤ ਨੂੰ ਕਿ ਉਹ ਤੁਰਨ ਫਿਰਨ ਤੋਂ ਅਸਮਰੱਥ ਹੈ, ਉਹ ਤੁਰ ਫਿਰ ਨਹੀਂ ਸਕਦਾ, ਜਿਹਦੇ ਕਰਕੇ ਹਵਾਰਾ ਜਿਹੜਾ ਜੀ ਔਰ ਉਹ ਹਸਪੀਟਲ ਦੇ ਵਿੱਚ ਦਾਖਲ ਹੈ। ਇਸ ਕਰਕੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ ਜੀ। ਅਦਾਲਤ ਨੇ ਵਕੀਲ ਦੇ ਵੱਲੋਂ ਜਿਹੜਾ ਦਿੱਤਾ ਗਿਆ ਹਲਫਨਾਮਾ ਜੀ ਉਹਨੂੰ ਮੰਨਿਆ, ਔਰ ਇਹ ਵੀ ਕਿਹਾ ਜੀ ਕਿ ਜਿੱਦੋਂ ਹੀ ਉਹਦੀ ਸਿਹਤ ਦੇ ਵਿੱਚ ਸੁਧਾਰ ਹੁੰਦਾ ਤਾਂ ਉਹਨੂੰ ਵਾਪਸ ਜਿਹੜਾ ਜੀ ਪੇਸ਼ ਕੀਤਾ ਜਾਵੇ ਅਦਾਲਤ ਦੇ ਵਿੱਚ। ਹਾਲ ਦੀ ਕਰੀਏ ਤੀਜੀ ਪੇਸ਼ੀ ਹੈ ਜਿਹਦੇ ਵਿੱਚ ਉਹ ਨਹੀਂ ਆ ਸਕਿਆ ਜੀ, ਇਹ ਪਿੱਠ ਦਰਦ ਦੀ ਵਜ੍ਹਾ ਕਰਕੇ। ਇਹ ਕਿਹਾ ਜਾ ਰਿਹਾ ਕਿ ਉਹ ਕਾਫੀ ਗੰਭੀਰ ਬਣੀ ਹੋਈ ਹੈ ਉਹਦੀ ਪਿੱਠ ਦਰਦ। ਜੀ 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 ਤੇ ਇਦਾਂ ਦੀਆਂ ਵੀ ਜਿਹੜੀਆਂ ਰਿਪੋਰਟਾਂ ਆ ਰਹੀਆਂ ਸੀਗੀਆਂ ਵੀ ਜਿਹੜੇ ਪੁਲਿਸ ਦੇ ਤਸ਼ੱਦਦ ਆ ਉਹਦੇ ਕਰਕੇ ਇਹ ਜਿਹੜੀ ਆ ਉਹਨਾਂ ਦੀ ਦਰਦ ਆ ਜਿਹੜੀ ਆ ਉਹ ਵੱਧ ਰਹੀ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਬੀਜੇਪੀ ਦੇ ਵਿੱਚ ਅੰਦਰੂਨੀ ਦਰਾਰਾਂ ਆ, ਹੁਣ ਅਕਾਲੀ ਦਲ ਦੇ ਨਾਲ ਵੀ ਦਰਾਰਾਂ ਆ ਤੇ ਬੀਜੇਪੀ ਤੇ ਹਜਕਾ ਜੋ ਕਿ ਹਰਿਆਣੇ ਦੇ ਵਿੱਚ ਇੱਕ ਸਮੇਂ ਦੇ ਉੱਤੇ ਜਿਹੜੇ ਇਸ ਟਾਈਮ ਦੇ ਉੱਤੇ ਇਕੱਠੇ ਆ ਤੇ ਲੱਗ ਰਿਹਾ ਜੀ ਉੱਥੇ ਵੀ ਇਹਨਾਂ ਦਾ ਜਿਹੜਾ ਆਪਸੀ ਗੱਠਜੋੜ ਆ ਟੁੱਟ ਜਾਣਾ ਹੈ ਜੀ। ਅੱਜ ਤਕਰੀਬਨ ਸ਼ਾਇਦ ਇਸ ਪਾਸੇ ਵੱਲ ਨੂੰ ਹਰਿਆਣਾ ਜਨਹਿਤ ਕਾਂਗਰਸ ਦੇ ਕੁਲਦੀਪ ਬਿਸ਼ਨੋਈ ਹੋਰੀ ਜਿਹੜੇ ਨੇ ਜੀ ਉਹ ਵਧਣਗੇ, ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਇਹ ਗੱਲ ਕਿਸੇ ਤਣ ਪੱਤਨ ਜਿਹੜੀ ਹੈ ਨਾ ਜੀ ਉਹ ਲੱਗੀ ਨਹੀਂ ਦੋਵਾਂ ਦੇ ਵਿਚਾਲੇ ਜੀ। ਤੇ ਭਾਰਤੀ ਜਨਤਾ ਪਾਰਟੀ ਜਿਹੜੀ ਓਵਰ ਕੌਨਫੀਡੈਂਸ ਦੇ ਵਿੱਚ ਆ ਜੀ, ਉਹ ਸਮਝਦੀ ਆ ਕਿ ਉਹਨੇ ਆਜ਼ਾਦ ਤੌਰ ਦੇ ਉੱਤੇ ਹੀ ਜਿਹੜਾ ਜੀ ਹਰਿਆਣੇ ਦੇ ਵਿੱਚ ਚੋਣਾਂ ਲੜਨੀਆਂ ਨੇ। ਜਿੰਨੀਆਂ ਸੀਟਾਂ ਕੁਲਦੀਪ ਬਿਸ਼ਨੋਈ ਹੋਰੀ ਹਰਿਆਣਾ ਜਨਹਿਤ ਕਾਂਗਰਸ ਵਾਸਤੇ ਮੰਗ ਰਹੇ ਨੇ ਉਨੀਆਂ ਭਾਰਤੀ ਜਨਤਾ ਪਾਰਟੀ ਵਾਲੇ ਨਹੀਂ ਦਿੰਦੇ। ਉਹ ਇਹ ਕਹਿੰਦੇ ਨੇ ਕਿ ਦੇਖੋ ਤੁਸੀਂ ਗੱਠਜੋੜ ਦੇਖੋ, ਗੱਠਜੋੜ ਤਾਂ ਇਹ ਹੁੰਦੇ ਆ ਕਿ ਜਿਹੜੇ ਇਨੈਲੋ ਤੇ ਅਕਾਲੀ ਦਲ ਦੇ ਵਿਚਾਲੇ 98 ਜਿਹੜੀਆਂ ਸੀਟਾਂ ਨੇ ਉਹਦੇ ਵਿੱਚੋਂ 2 ਅਕਾਲੀ ਦਲ ਨੂੰ ਦਿੱਤੀਆਂ ਉਹਨਾਂ ਨੇ, ਕੱਦੂ ਤੇ ਅੰਗੂਰ ਵਾਲੀ ਜਿਹੜੀ ਸਬਜ਼ੀ, ਤੇ ਇੰਨੀਆਂ ਕਿ ਜੇ ਤੁਸੀਂ ਲੈਣੀਆਂ ਤਾਂ ਤੁਸੀਂ ਆ ਜਾਓ। ਤਾਂ ਹਰਿਆਣਾ ਜਨਹਿਤ ਕਾਂਗਰਸ ਸਮਝਦੀ ਹੈ ਕਿ ਸਾਡੀ 65 ਜ਼ਿਆਦੀ ਆ ਹਰਿਆਣੇ ਦੇ ਵਿੱਚ, ਅੱਧੋ ਅੱਧ ਘੱਟੋ ਘੱਟ ਚਾਹੀਦਾ। ਭਾਰਤੀ ਜਨਤਾ ਪਾਰਟੀ ਇਸ ਮਾਮਲੇ ਦੇ ਉੱਤੇ ਨਹੀਂ ਮੰਨ ਰਹੀ। ਇਹ ਪਤਾ ਲੱਗਾ ਹੈ ਕਿ ਕੁਲਦੀਪ ਬਿਸ਼ਨੋਈ ਹੁਰੀ ਜਿਹੜਾ ਜੀ ਉਹ ਅਮਿਤ ਸ਼ਾਹ ਨੂੰ ਪਿਛਲੇ ਦਿਨੀ ਜਿਹੜਾ ਉਹ ਮਿਲਣ ਦੇ ਵਾਸਤੇ ਗਏ ਸਨ, ਉਹ ਕੁਝ ਮਿੰਟ ਲੇਟ ਹੋ ਗਏ। ਉਸ ਤੋਂ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮਿਲਣ ਤੋਂ ਨਾ ਕਰਤੀ ਜੀ। ਔਰ ਹੁਣ ਇਹ ਪਤਾ ਲੱਗਾ ਜੀ ਕਿ ਅੱਜ ਉਹ ਆਪਣੇ ਪੱਤੇ ਖੋਲਣਗੇ, ਔਰ ਇਹਨਾਂ ਪੱਤਿਆਂ ਦੇ ਵਿੱਚ ਇਸ ਗੱਲ ਦੀ ਆਸ ਹੈ ਜੀ ਕਿ ਇਹ ਜਿਹੜਾ ਗੱਠਜੋੜ ਆ ਜੀ ਉਹਨੂੰ ਉਹ ਛੱਡ ਦੇਣਗੇ ਔਰ ਇੰਡੀਪੈਂਡੈਂਟ ਤੌਰ ਦੇ ਉੱਤੇ ਚੋਣ ਜਿਹੜੀ ਆ ਉਹ ਲੜਨਗੇ। ਇੰਡੀਪੈਂਡੈਂਟ ਤੌਰ ਦੇ ਉੱਤੇ ਹਰਿਆਣਾ ਜਨਹਿਤ ਕਾਂਗਰਸ ਜਿਹੜੀ ਆ ਮੈਨੂੰ ਨਹੀਂ ਲੱਗਦਾ ਕਿ ਹਰਿਆਣੇ ਦੇ ਵਿੱਚ ਕੋਈ ਬਹੁਤਾ ਉਹ ਕਰ ਸਕੂਗੀ ਜੀ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅੱਜ ਜਿਹੜੇ ਹਾਈ ਕੋਰਟ ਆ ਉਹਨਾਂ ਨੇ ਵੀ ਜਿਹੜਾ ਅਸ਼ੂਤੋਸ਼ ਆ ਉਸ ਦੀ ਜਿਹੜੀ ਕਹਿੰਦੇ ਆ ਜੀ ਦੇਹ 8 ਮਹੀਨਿਆਂ ਤੋਂ ਫਰੀਜ਼ਰ ਦੇ ਵਿੱਚ ਜਿਹੜੀ ਲਾ ਕੇ ਰੱਖੀ ਹੋਈ ਆ ਉਸ ਨੂੰ ਇੱਕ ਰਿਊਮਰ ਬਿਗ ਹੋਕਸ ਆਖਿਆ ਆ ਤੇ ਉਸ ਦੇ ਉੱਤੇ ਜਿਹੜਾ ਉਹਨਾਂ ਨੇ ਸ਼ਾਇਦ ਜਵਾਬ ਵੀ ਮੰਗਿਆ ਵੀ ਇਦਾਂ ਹੋਣਾ ਨਹੀਂ ਚਾਹੀਦਾ ਤੇ ਅਜੇ ਵੀ ਇਹ ਮੰਨ ਨਹੀਂ ਰਹੇ ਵੀ ਇਹ ਵਾਪਸ ਆਉਣਗੇ ਜਾਂ ਕਿੱਦਾਂ ਹੈ। ਅਸ਼ੂਤੋਸ਼ ਹੋਣਾ ਦੇ ਮਾਮਲੇ ਚੱਲ ਕੀ ਰਿਹਾ ਆ? ਨਹੀਂ, ਉਹ ਹਾਈ ਕੋਰਟ ਨੇ ਖਿਚਾਈ ਜਿਹੜੀ ਹੈ ਉਹ ਸਰਕਾਰ ਦੀ ਕੀਤੀ ਹੈ, ਪੰਜਾਬ ਸਰਕਾਰ ਦੀ, ਔਰ ਹੁਣ ਉਹਨੇ ਡੇਰੇ ਨੂੰ ਜਿਹੜਾ ਜੀ ਢਿਰ ਬਣਾ ਲਿਆ ਹਾਈ ਕੋਰਟ ਨੇ, ਔਰ ਇਹ ਡੇਰੇ ਨੂੰ ਇਹ ਪੁੱਛਿਆ ਕਿ ਇੱਦਾਂ ਕਿੱਦਾਂ ਰੱਖਿਆ ਜਾ ਸਕਦਾ ਕਿਸੇ ਦੀ ਡੈਡ ਬੋਡੀ ਨੂੰ, ਉਹਨੂੰ ਅੰਤਿਮ ਸੰਸਕਾਰ ਉਹਦਾ ਕਿਉਂ ਨਹੀਂ ਜਿਹੜਾ ਕੀਤਾ ਜਾ ਸਕਦਾ। ਰੌਲਾ ਤਾਂ ਪੈਸੇ ਦਾ ਜੀ ਕਿਉਂਕਿ ਜਿਹੜਾ ਉਹਦਾ ਮੁੰਡਾ ਹੈ ਦਲੀਪ ਝਾ, ਉਹ ਇਹ ਗੱਲ ਕਹਿੰਦਾ ਕਿ ਕੈਸ਼ ਪੈਸਾ ਹੀ ਇੰਨਾ ਪਿਆ ਕਿ ਉਹ ਵੰਡਿਆ ਹੀ ਨਹੀਂ ਜਾ ਰਿਹਾ ਅਜੇ ਤੱਕ। ਅੱਛਾ ਜੀ। ਜਿਹੜੀ ਦੂਜੀ ਪ੍ਰਾਪਰਟੀ ਹੈ ਉਹਦਾ ਕੋਈ ਅੰਤ ਨਹੀਂ ਗਾ ਕਿ ਕਿੰਨੀ ਕੁ ਪ੍ਰਾਪਰਟੀ ਜਿਹੜੀ ਹੈ ਜੀ ਇਸ ਡੇਰੇ ਦੀ ਬਣਾਈ ਹੋਈ ਹੈ। ਅੰਦਾਜ਼ੇ ਮੁਤਾਬਕ ਜਿੰਨਾ ਕੋ ਮੁੰਡਾ ਦੱਸਦਾ, ਹਾਲਾਂਕਿ ਮੁੰਡੇ ਦਾ ਇਹਦੇ ਨਾਲ ਜਿਹੜਾ ਆਸ਼ੂਤੋਸ਼ ਸੀਗਾ ਉਹਦੇ ਨਾਲ ਲਿੰਕ ਤਾਂ ਦੇਰ ਦਾ ਟੁੱਟਿਆ ਹੋਇਆ, ਪਰ ਆਫਟਰ ਆਲ ਜਿਹੜਾ ਇੱਕ ਡਰਾਈਵਰ ਆ ਜੀ ਉਹ ਬਹੁਤੀ ਇਨਫੋਰਮੇਸ਼ਨ ਦੇ ਰਿਹਾ ਕਿ 5000 ਕਰੋੜ ਰੁਪਈਆ ਤਾਂ ਕੈਸ਼ ਹੀ ਪਿਆ ਜੀ। ਤੋਂ ਬਾਕੀ ਜਿਹੜੀ ਪ੍ਰਾਪਰਟੀ ਕਿੰਨੀ ਆ ਇਹਦਾ ਕੋਈ ਅੰਤ ਹਿਸਾਬ ਨਹੀਂਗਾ ਜੀ। ਰੌਲਾ ਪ੍ਰਾਪਰਟੀ ਦਾ ਕਿ ਅੰਦਰ ਜਿਹੜਾ ਬੈਠਾ ਨਾ ਜੀ ਗਰੁੱਪ ਉਹ ਖਿੱਚਾ ਤੋਂ ਹੀ ਚ ਲੱਗਿਆ ਹੈ ਕਿ ਜਿੰਨੇ ਕੁ ਲਿਜਾਏ ਜਾ ਸਕਦੇ ਨੇ ਲੈ ਜਾਓ, ਬਾਅਦ ਚ ਫੂਕਾਂਗੇ ਜਿਹੜੀ ਬੋਡੀ ਪਈ ਆ ਉਹਨੂੰ। ਜੀ ਜੀ ਬਿਲਕੁਲ ਜੀ। ਇਹ ਬਾਹਰ ਨੂੰ ਤੁਰੇ ਜਾਂਦੇ ਆ ਸਵਿਸ ਬੈਂਕਾਂ ਚੋਂ ਪੈਸੇ ਲਿਆਉਣ ਵਾਲੇ, ਤੇ ਅਜੇ ਪਤਾ ਨਹੀਂ ਇੱਥੇ ਇੱਦਾਂ ਦੇ ਕਿੰਨੇ ਕੁ ਹੋਰ ਡੇਰੇ ਆ ਜਿੱਥੇ ਇੰਨਾ ਕੈਸ਼ ਤੇ ਇੰਨੀ ਜਿਹੜੀ ਆ ਉਹਨਾਂ ਕੋਲ ਚੀਜ਼ਾਂ ਪਈਆਂ ਹੋਈਆਂ
ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਨਾਮਧਾਰੀਆਂ ਦੀ, ਜੋ ਕਿ ਆਮੋ ਸਾਹਮਣੇ ਕਹਿੰਦੇ ਆ ਜੀ ਹੋਏ ਪਏ ਨੇ, ਉਹ ਵੀ ਲੜਨ ਦੀ ਕਗਾਰ ਤੇ ਹੀ ਬੈਠੇ ਨੇ ਜੀ ਭੈਣੀ ਸਾਹਿਬ ਦੇ ਲਾਗੇ। ਭੈਣੀ ਸਾਹਿਬ ਦੇ ਵਿੱਚ ਝੜਪਾਂ ਹੋਈਆਂ ਵੀ ਨੇ ਜੀ ਕੁਝ ਜਿਹੜੀਆਂ, ਔਰ ਹੁਣ ਵੀ ਜਿਹੜੇ ਆਮੋ ਸਾਹਮਣੇ ਹੋਏ ਬੈਠੇ ਨੇ ਜੀ। ਪਹਿਲਾਂ ਤਾਂ ਜਿਹੜੇ ਨਾਮਧਾਰੀ ਸੀਗੇ ਜੀ, ਉਹ ਉਹਨਾਂ ਨੇ ਜਿਹੜਾ ਭੁੱਖ ਹੜਤਾਲ ਕੀਤੀ ਹੋਈ ਸੀਗੀ, ਉਹ ਲੁਧਿਆਣੇ ਦੇ ਵਿੱਚ ਕੀਤੀ ਹੋਈ ਸੀ। ਪਾਣੀ ਲੈਣ ਜ਼ਰੂਰ ਖੂਹ ਦੇ ਤੋਂ ਉਹ ਜਾਂਦੇ ਸਨ ਜੀ, ਇਸ ਕਰਕੇ ਸਿੱਧੀ ਲੜਾਈ ਨਹੀਂ ਸੀ। ਹੁਣ ਜਿਹੜਾ ਠਾਕੁਰ ਦਲੀਪ ਸਿੰਘ ਦਾ ਧੜਾ ਹੈ, ਉਹ ਜਾ ਕੇ ਉਹਨੇ ਲੜਾਈ ਜਿਹੜੀ ਹੈ ਜੀ ਆਪਣੀ ਸ਼ੁਰੂ ਕਰ ਲਈ ਹੈ ਭੈਣੀ ਸਾਹਿਬ। ਭੈਣੀ ਸਾਹਿਬ ਦੇ ਵਿੱਚ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਬੜੇ ਤਣਾਅ ਵਾਲੇ ਬਣੇ ਹੋਏ ਨੇ। ਦੋਨੋਂ ਧੜੇ ਜਿਹੜੇ ਨੇ ਉਹ ਆਮੋ ਸਾਹਮਣੇ ਖੜੇ ਨੇ ਜੀ। ਜਿਹੜੇ ਤਾਂ ਇਸ ਵੇਲੇ ਬੈਠੇ ਨੇ ਜੀ ਗੱਦੀ ਦੇ ਉੱਤੇ, ਉਹ ਕਿਉਂਕਿ ਗੱਦੀ ਤੇ ਕਾਬਜ਼ ਹੋ ਗਏ ਨੇ, ਔਰ ਜਿਹੜਾ ਨਾਮਧਾਰੀਆਂ ਦਾ ਜਿਹੜਾ ਬਹੁਤਾ ਵੱਡਾ ਗਰੁੱਪ ਹੈ ਜੀ, ਉਹ ਐਕਚੁਅਲੀ ਠਾਕੁਰ ਦਲੀਪ ਸਿੰਘ ਦੀ ਬੈਕ ਦੇ ਉੱਤੇ ਹੈ ਜੀ, ਜਿਹੜਾ ਇਸ ਵੇਲੇ ਜਿਹੜੀ ਲੜਾਈ ਜਿਹੜਾ ਜੀ ਉਹ ਲੜ ਰਿਹਾ ਜੀ। ਤੋਂ ਇਸ ਕਰਕੇ ਇੱਕ ਕੋਲੇ ਤਾਂ ਟੈਕਨੀਕਲੀ ਤੌਰ ਦੇ ਉੱਤੇ ਪ੍ਰਧਾਨਗੀ ਆ, ਦੂਜਾ ਕਹਿੰਦਾ ਜੀ ਕਿ ਮੇਰੇ ਮਗਰ ਜਿਹੜੀ ਆ ਉਹ ਜ਼ਿਆਦਾ ਨਾਮਧਾਰੀਆਂ ਦੀ ਗਿਣਤੀ ਆ। ਇਸ ਕਰਕੇ ਕਹਾਣੀ ਜਿਹੜੀ ਆ ਜੀ ਉਹ ਠਾਕੁਰ ਦਲੀਪ ਸਿੰਘ ਤੇ ਠਾਕੁਰ ਉਦੇ ਸਿੰਘ ਦੇ ਵਿਚਾਲੇ ਹਿੰਸਕ ਝੜਪਾਂ ਤੱਕ ਪਹੁੰਚ ਚੁੱਕੀ ਹੈ। ਡਾਂਗਾ, ਇੱਟਾਂ, ਵੱਟੇ, ਰੋੜੇ ਜਿਹੜੇ ਨੇ ਉਹ ਵੀ ਇੱਕ ਦੂਜੇ ਦੇ ਉੱਤੇ ਜਿਹੜੇ ਆ ਉਹ ਚਲਾਏ ਗਏ ਨੇ ਜੀ। ਦੋਨੋਂ ਪੱਖ ਜਿਹੜੇ ਨੇ ਇੱਕ ਦੂਜੇ ਦੇ ਉੱਤੇ ਦੋਸ਼ ਲਾ ਰਹੇ ਨੇ। ਗੱਲ ਤੁਸੀਂ ਕਰ ਰਹੇ ਸੀ ਕਿ ਪੈਸੇ ਪਤਾ ਨਹੀਂ ਕਿੱਥੇ ਇੰਨੇ ਜਿਹੜੇ ਉਹ ਪਏ ਨੇ ਜਿਹੜੇ ਡੇਰਿਆਂ ਦੇ ਵਿੱਚ। ਬਿਲਕੁਲ ਜੀ, ਇਹਨਾਂ ਦੇ ਵਿੱਚ ਕਿਹੜਾ ਘੱਟ ਨੇ ਜੀ। ਇਹ ਹਰ ਇੱਕ ਰੌਲਾ ਹੀ ਮੈਨੂੰ ਲੱਗਦਾ ਜੀ ਹਰ ਇੱਕ ਜਗ੍ਹਾ ਤੇ ਇਹੀ ਪਈ ਜਾਂਦਾ ਆ। ਅਗਲੀ ਆਪਾਂ ਗੱਲ ਕਰਦੇ ਹਾਂ ਬੀਜੇਪੀ ਦੇ ਜਿਹੜੇ ਜੀ ਇੱਕ ਬੰਦੇ ਆ ਯੋਗੀ ਆਦਿੱਤਿਆਨਾਥ, ਉਹਨਾਂ ਦਾ ਇੱਕ ਵਿਵਾਦਗ੍ਰਸਤ ਵੀਡੀਓ ਜਿਹੜਾ ਸਾਹਮਣੇ ਆਇਆ ਆ, ਉਸ ਦੇ ਬਾਰੇ ਜ਼ਰੂਰ ਦੱਸੋ ਜੀ। ਇਹ ਵੀਡੀਓ ਜਿਹੜਾ ਜੀ ਥੋੜਾ ਪੁਰਾਣਾ ਦੱਸਿਆ ਜਾਂਦਾ, ਔਰ ਇਹ ਜਿਹੜਾ ਆਦਿੱਤਿਆਨਾਥ ਹੈ ਜੀ, ਉਹਨੇ ਲਵ ਜਹਾਜ਼ ਜਿਹੜਾ ਇਸ ਵੇਲੇ ਮਸਲਾ ਕਾਫੀ ਤੱਤਾ ਹੋ ਰਿਹਾ। ਯੂਪੀ ਦੇ ਗੋਰਖਪੁਰ ਹਲਕੇ ਤੋਂ ਲੋਕ ਸਭਾ ਦਾ ਮੈਂਬਰ ਹੈ ਜੀ ਯੋਗੀ ਆਦਿੱਤਿਆਨਾਥ। ਉਹਨੇ ਇਸ ਵੀਡੀਓ ਦੇ ਵਿੱਚ ਮਾਫ ਕਰਨਾ ਜੀ, ਉਹਨੇ ਇਹ ਗੱਲ ਕਹੀ ਹੈ ਕਿ ਜੇ ਕੋਈ ਮੁਸਲਿਮ ਲੜਕਾ ਕਿਸੇ ਇੱਕ ਹਿੰਦੂ ਲੜਕੀ ਦਾ ਧਰਮ ਪਰਿਵਰਤਨ ਕਰਦਾ ਤਾਂ ਉਹਦੇ ਬਦਲੇ ਅਸੀਂ 100 ਜਿਹੜੀਆਂ ਮੁਸਲਿਮ ਕੁੜੀਆਂ ਨੇ ਉਹਨਾਂ ਦਾ ਧਰਮ ਪਰਿਵਰਤਨ ਕਰਾਂਗੇ ਤੇ ਉਹਨਾਂ ਨੂੰ ਹਿੰਦੂ ਪਰਿਵਾਰਾਂ ਦੇ ਵਿੱਚ ਵਿਆਹਾਂਗੇ। ਜਦੋਂ ਇਹ ਵੀਡੀਓ ਸਾਹਮਣੇ ਆਇਆ ਜੀ, ਉਹਨੂੰ ਜਦੋਂ ਪੁੱਛਿਆ ਗਿਆ ਤਾਂ ਜਿਹੜਾ ਇਹ ਯੋਗੀ ਆਦਿੱਤਿਆਨਾਥ ਹੈ ਉਹ ਕਹਿੰਦਾ ਇਹ ਵੀਡੀਓ ਪੁਰਾਣਾ ਹੈ ਤਾਂ ਕਿ ਉਹ ਇਨਕਾਰ ਨਹੀਂ ਕਰਦਾ ਕਿ ਇਹ ਵੀਡੀਓ ਉਹਦਾ ਨਹੀਂ ਆ ਤਾਂ ਉਹ ਕਹਿੰਦਾ ਇਹ ਵੀਡੀਓ ਪੁਰਾਣਾ ਹੈ। ਉਹ ਇਹ ਕਹਿਣਾ ਚਾਹੁੰਦਾ ਕਿ ਜਦੋਂ ਮੈਂ ਮੈਂਬਰ ਪਾਰਲੀਮੈਂਟ ਬਣਿਆ ਉਦੋਂ ਪਹਿਲਾਂ ਦਾ ਇਹ ਵੀਡੀਓ ਆ, ਇਹ ਉਦੋਂ ਬਾਅਦ ਵਾਲਾ ਵੀਡੀਓ ਨਹੀਂ ਆ। ਇਹ ਤਕਰੀਬਨ 2007 ਦਾ ਵੀਡੀਓ ਜਿਹੜਾ ਜੀ ਉਹ ਦੱਸਿਆ ਜਾਂਦਾ। ਇਹਨੂੰ ਲੈ ਕੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਰੌਲਾ ਰੱਪਾ ਪਾ ਰਹੀਆਂ ਨੇ ਕਿ ਇਹਦੀ ਜਿਹੜੀ ਜਾਂਚ ਹੈ ਉਹ ਕਰਵਾਉਣੀ ਚਾਹੀਦੀ ਹੈ, ਔਰ ਜਾਂਚ ਕਰਾਉਣ ਤੋਂ ਬਾਅਦ ਯੋਗੀ ਆਦਿੱਤਿਆਨਾਥ ਜਿਹੜਾ ਜੀ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਕਿ ਇਹ ਕਿਹੋ ਜਿਹੇ ਕਿਸਮ ਦੀ ਨਫ਼ਰਤ ਜਿਹੜੀ ਹੈ ਉਹ ਫੈਲਾ ਰਿਹਾ। ਅੱਗੇ ਵੀ ਗੱਲ ਕੀਤੀ ਸੀ ਕਿ ਪਹਿਲਾਂ ਸੁਣਦੇ ਹੁੰਦੇ ਸੀ ਕਹਾਵਤ ਕਿ ਬਿੱਲੀ ਥੈਲੇ ਚੋਂ ਬਾਹਰ ਹੈ, ਇਹ ਤਾਂ ਹੌਲੀ ਹੌਲੀ ਕਰਕੇ ਬਿੱਲੇ ਜਿਹੜੇ ਨੇ ਉਹ ਥੈਲੇ ਚੋਂ ਬਾਹਰ ਆ ਰਹੇ ਆ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਬਲਤੇਜ ਪੰਨੂ ਜੀ, ਜਿਹੜੇ ਬਿਕਰਮ ਸਿੰਘ ਵਾਲਾ ਕੇਸ ਆ ਉਸ ਦਾ ਜਿਹੜੀ ਆਪਣਾ ਦੱਸੋ ਵੀ ਲੇਟੈਸਟ ਜਿਹੜੀ ਅਪਡੇਟ ਕੀ ਆ। ਕਈ ਜਗ੍ਹਾ ਤੇ ਕਈ ਅਖਬਾਰਾਂ ਵਾਲਿਆਂ ਨੇ ਇਹ ਛਾਪਿਆ ਸੀਗਾ ਵੀ ਜਿਹੜੀ ਵਿਕਰਮ ਦੇ ਘਰਦਿਆਂ ਨੇ ਜਦੋਂ ਭਗਵੰਤ ਮਾਨ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਕਾਲ ਨਹੀਂ ਚੱਕੀ। ਉਹਨਾਂ ਦੀਆਂ ਧਾਰਾਵਾਂ ਬਾਰੇ ਵੀ ਕੁਝ ਦੱਸ ਰਹੇ ਸੀ, ਕੀ ਲੇਟੈਸਟ ਅਪਡੇਟ ਹੈਗੀ? ਉਹ ਤਾਂ ਮੈਂ ਮਿਲ ਕੇ ਵੀ ਆਇਆ ਸੀਗਾ ਜੀ ਪਰਿਵਾਰ ਨੂੰ ਪਰਸੋਂ ਤਕਰੀਬਨ 2 ਘੰਟੇ ਉਹਨਾਂ ਕੋਲੇ ਰਹਿ ਕੇ ਆਇਆ ਜੀ। ਬੜੇ ਸਿੰਪਲ ਫੈਮਿਲੀ ਜੀ, 2 ਕਮਰਿਆਂ ਦੇ ਛੋਟੇ ਜਿਹੇ ਘਰ ਦੇ ਵਿੱਚ ਉਹ ਰਹਿੰਦੇ ਨੇ। 2500 ਰੁਪਈਆ ਕਿਰਾਇਆ ਜੀ ਉਹਦਾ। ਜਿਹੜੀ ਉਹਦੀ ਪਤਨੀ ਹੈ ਵਿਕਰਮ ਦੀ, ਨਿਸ਼ਾ, ਉਹ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਸੀ ਜੀ। ਉਹਨਾਂ ਨੇ ਜਵਾਬ ਦੇ ਦਿੱਤਾ ਉਹਨੂੰ ਨੌਕਰੀ ਤੋਂ। ਬਹਾਨਾ ਬੇਸ਼ੱਕ ਇਹ ਬਣਾਇਆ ਕਿ ਉਹ ਛੁੱਟੀਆਂ ਜ਼ਿਆਦੀਆਂ ਕਰ ਰਹੀ ਹੈ। ਉਹ ਵਿਚਾਰੀ ਹੁਣ ਕਰੇ ਕੀ ਨੇ, ਕਦੀ ਨਿਆਣਿਆਂ ਵੱਲ ਨੂੰ ਭੱਜਦੀ ਹੈ, ਕਦੀ ਅਦਾਲਤ ਵੱਲ ਨੂੰ ਜਿਹੜੀ ਇਹਦੀ ਉਹ ਭੱਜਦੀ ਹੈ। ਇਹ ਅੰਡਰ ਪ੍ਰੈਸ਼ਰ ਹੀ ਉਹਨੂੰ ਹਟਾਇਆ ਗਿਆ ਜੀ, ਕਿਉਂਕਿ ਕੋਈ ਵੀ ਸਕੂਲ ਜਿਹੜਾ ਦਾ ਰਿਸਕ ਨਹੀਂ ਲੈਣਾ ਚਾਹੁੰਦਾ। 107-51 ਜਿਹੜੀ ਸ਼ੁਰੂ ਦੇ ਵਿੱਚ ਲਾਈ ਸੀ ਉਹ ਤਾਂ ਜਿਹੜੀ ਜੀ ਧਾਰਾ ਖਤਮ ਕਰਤੀ ਆਪੇ ਹੀ ਪੁਲਿਸ ਨੇ। ਹੁਣ ਜਿਹੜੀਆਂ ਗੰਭੀਰ ਧਾਰਾਵਾਂ ਨੇ ਉਹ ਜਾਰੀ ਨੇ। ਸੈਸ਼ਨ ਕੋਰਟ ਦੇ ਵਿੱਚ ਜਿਹੜੀ ਜ਼ਮਾਨਤ ਹੈ ਉਹ ਲਾਈ ਗਈ ਹੈ, ਅਜੇ ਉਹਦੀ ਤਰੀਕ ਜਿਹੜੀ ਆ ਉਹ ਨਹੀਂ ਮਿਲੀ। ਕਿ ਜਿਹੜੀ ਨਿਸ਼ਾ ਨੇ ਹੁਣ ਫਿਰ ਦੋਸ਼ ਜਿਹੜੇ ਨੇ ਉਹ ਲਾਏ ਨੇ ਕਿ ਵਰਦੀ ਪਾੜਨੀ, ਪੁਲਿਸ ਮੁਲਾਜ਼ਮ ਦੇ ਉੱਤੇ ਹਮਲਾ ਕਰਨਾ। ਉਹ ਕਹਿੰਦੀ ਇਹ ਵਿਕਰਮ ਦੇ
ਸੁਭਾਅ ਦੇ ਵਿੱਚ ਸ਼ਾਮਲ ਨਹੀਂ ਹੈ। ਉਹਨੇ ਤਾਂ ਰੋਸ ਪ੍ਰਗਟ ਕਰਨ ਦੇ ਵਾਸਤੇ ਇੱਕ ਜੁੱਤੀ ਜਿਹੜੀ ਸੀਗੀ ਉਹ ਸੁੱਟੀ ਸੀਗੀ। ਉਹਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਫੇਰ ਅਪੀਲ ਕੀਤੀ ਆ ਕਿ ਸਾਡੀ ਗਰੀਬੀ ਵੱਲ ਦੇਖੋ, ਸਾਨੂੰ ਇਸ ਤਰ੍ਹਾਂ ਦੇ ਰਾਜਸੀ ਚੱਕਰਾਂ ਦੇ ਵਿੱਚ ਜਿਹੜਾ ਨਾ ਫਸਾਓ। ਇਹਦਾ ਖੰਡਨ ਤਾਂ ਦੇਸ਼ਾ ਨੇ ਉਦੋਂ ਕੀਤਾ ਸੀਗਾ ਕਿ ਇਹ ਜਿਹੜੀ ਖਬਰ ਹੈ ਜਿਹੜੀ ਕੁਝ ਅਖਬਾਰਾਂ ਦੇ ਵਿੱਚ ਲੱਗੀ ਸੀ, ਉਹ ਕਹਿੰਦੀ ਮੇਰੇ ਕੋਲੇ ਕੋਈ ਪੱਤਰਕਾਰ ਹੀ ਨਹੀਂ ਆਇਆ, ਨਾ ਮੈਨੂੰ ਕਿਸੇ ਨੇ ਪੁੱਛਿਆ, ਆਪੇ ਹੀ ਬਣਾ ਕੇ ਜਿਹੜੀ ਖਬਰ ਸੀ ਉਹ ਲਾਤੀ ਕਿ ਫੋਨ ਨਹੀਂ ਚੁੱਕਦਾ। ਉਹਦਾ ਇਹ ਕਹਿਣਾ ਸੀਗਾ ਕਿ ਭਗਵੰਤ ਹੋਰੀ ਫੋਨ ਚੁੱਕ ਹੀ ਨਹੀਂ ਰਹੇ, ਬਲਕਿ ਹਰ ਪੱਖੋਂ ਉਹਦੀ ਮਦਦ ਜਿਹੜੀ ਆ ਉਹ ਕਰ ਰਹੇ ਨੇ ਜੀ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਟਿਆਲੇ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਸ ਦੇ ਜਿਹੜੇ ਕਈ ਪਾਰਟੀ ਵਰਕਰ ਆ ਉਹਨਾਂ ਦੇ ਵੱਲੋਂ ਡਾਕਟਰ ਗਾਂਧੀ ਦਾ ਜਿਹੜਾ ਅਸਤੀਫਾ ਉਹ ਵੀ ਮੰਗਿਆ ਗਿਆ ਸੀਗਾ। ਤੇ ਨਾਲ ਹੀ ਇਸ ਦੇ ਜਿਹੜਾ ਜ਼ਰੂਰ ਦੱਸੋ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਤੁਸੀਂ ਕਿੱਥੇ ਦੇਖਦੇ ਹੋ ਇਹ ਦੋਨੋਂ ਜਿਮਨੀ ਚੋਣਾਂ ਦੀ ਹਾਰ ਤੋਂ ਬਾਅਦ? ਦੇਖੋ, ਜਿਹੜੇ ਅਸਤੀਫਾ ਮੰਗਣ ਵਾਲੇ ਸੀ ਉਹ ਕੁੰਦਨ ਗੋਗੀਆ ਹੈ ਜੀ। ਕੁੰਦਨ ਗੋਗੀਆ ਐਕਚੁਅਲੀ ਇਹ ਕਹਿੰਦਾ ਸੀਗਾ ਜਿਹੜੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਕਿ ਮੈਂ ਟਿਕਟ ਅਪਲਾਈ ਨਹੀਂ ਕਰਨੀ, ਮੈਂ ਪਾਰਟੀ ਲਈ ਕੰਮ ਬਹੁਤ ਕੀਤਾ ਹੋਇਆ। ਡਾਕਟਰ ਧਰਮਵੀਰ ਗਾਂਧੀ ਹੋਰੀ ਜਿਹੜੀ ਆ ਉਹ ਟਿਕਟ ਮੈਨੂੰ ਆਪ ਲਿਆ ਕੇ ਦੇਣ। ਇੱਥੇ ਇੱਕ ਪਾਰਟੀ ਪ੍ਰੋਸੈਸ ਹੁੰਦਾ। ਜੇ ਕੁੰਦਨ ਗੋਗੀਆ ਸਮਝਦਾ ਸੀ ਕਿ ਉਹਨੇ ਚੋਣ ਲੜਨੀ ਹੈ ਤੇ ਪਾਰਟੀ ਤੋਂ ਉੱਪਰ ਕਿਵੇਂ ਜਾ ਸਕਦਾ ਜੀ, ਇਹ ਕਵੇ ਕਿ ਮੈਨੂੰ ਕੋਈ ਲਿਆ ਕੇ ਦੇਵੇ। ਤੇ ਉਹਨੇ ਜਿਹੜਾ ਅਦਾਲਤੀ ਵਾਲਾ ਜਿਹੜਾ ਖੜਾ ਕੀਤਾ ਸੀ ਉਹਦੇ ਵਿਰੋਧ ਦੇ ਵਿੱਚ ਕਾਫੀ ਕੰਮ ਕੀਤਾ ਇੱਥੇ ਪਟਿਆਲੇ ਦੇ ਵਿੱਚ। ਡਿਊਰਿੰਗ ਇਲੈਕਸ਼ਨ ਉਹਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀਗਾ ਜੀ। ਉਹ ਹੁਣ ਰੌਲਾ ਰੱਪਾ ਜਿਹੜਾ ਜੀ ਉਹ ਪਾ ਰਿਹਾ। ਦੇਖੋ, ਜਿੱਥੇ ਤੱਕ ਇਹ ਜ਼ਿਮਨੀ ਚੋਣਾਂ ਨੇ, ਜ਼ਿਮਨੀ ਚੋਣਾਂ ਦੇ ਵਿੱਚ ਅਕਸਰ ਹੀ ਜਿਹੜੀਆਂ ਸੱਤਾਧਾਰੀ ਧਿਰਾਂ ਹੁੰਦੀਆਂ ਨੇ ਉਹ ਜਿੱਤਦੀਆਂ ਨੇ। ਇੱਥੇ ਸਮਝੌਤਾ ਹੋਇਆ ਸੀਗਾ ਦੋਨਾਂ ਸੀਟਾਂ ਦਾ, ਇੱਕ ਤੁਸੀਂ ਲਾ ਲਓ ਇੱਕ ਤੁਸੀਂ। ਤਾਂ ਉਸ ਤਰੀਕੇ ਨਾਲ ਉਹ ਪਾਰਟੀ ਜਿਹੜੀ ਹੈ ਜੀ ਉਹ ਜਿੱਤੀ ਹੈ। ਕਪਤਾਨ ਅਮਰਿੰਦਰ ਸਿੰਘ ਉਹਨਾਂ ਨੇ ਸ਼ਰੇਆਮ ਜਿਹੜਾ ਜੀ ਉਹ ਸਮਝੌਤਾ ਕੀਤਾ ਨਾ, ਇਸੇ ਕਰਕੇ ਉਹ ਤਲਵੰਡੀ ਸਾਬੋ ਨਹੀਂ ਗਏ ਜੀ। ਜਿੱਥੇ ਤੱਕ ਪਾਰਟੀ ਦੀ ਗੱਲ ਹੈ ਕਿ ਕਿੱਥੇ ਖੜੋਂਦੀ ਹੈ, ਇਹ ਸਾਰਾ ਕੁਝ ਡਿਪੈਂਡ ਕਰਦਾ ਜੀ ਪਾਰਟੀ ਦੇ ਬਣਨ ਵਾਲੇ ਸੰਭਾਵੀ ਢਾਂਚੇ ਦੇ ਉੱਤੇ ਜੀ। ਜੇ ਤਾਂ ਪਾਰਟੀ ਜਿਹੜੀ ਹੈ ਉਹ ਆਪਣਾ ਢਾਂਚਾ ਜਿਹੜਾ ਉਹ ਖੜਾ ਕਰ ਲੈਂਦੀ ਆ ਤਾਂ ਇਹਦਾ ਜਿਹੜਾ ਜੀ ਕੁਝ ਭਵਿੱਖ ਹੋ ਸਕਦਾ, ਨਹੀਂ ਤਾਂ ਅਦਰਵਾਈਜ਼ ਸਿਰਫ ਰੋਡ ਸ਼ੋਅ ਜਿਹੜੇ ਨੇ ਜਾਂ ਵਿਰੋਧੀਆਂ ਦੇ ਉੱਤੇ ਦੋਸ਼ ਲਾ ਦੇਣ ਦੇ ਨਾਲ ਲੋਕਾਂ ਦੇ ਵਿੱਚ ਇਸ ਪਾਰਟੀ ਦਾ ਜਿਹੜਾ ਬਣਿਆ ਹੋਇਆ ਭਰਮ ਭਾਜੀ ਉਹ ਹੌਲੀ ਹੌਲੀ ਖਤਮ ਹੁੰਦਾ ਜਾਊਗਾ ਜੇ ਉਹਨੇ ਆਪਣਾ ਢਾਂਚਾ ਜਿਹੜਾ ਉਹ ਛੇਤੀ ਤੋਂ ਛੇਤੀ ਕਾਇਮ ਨਾ ਕੀਤਾ ਜੀ। ਅਤੇ ਨਾਲ ਹੀ ਆਪਾਂ ਜਿਹੜੇ ਜੀ ਕਿਉਂਕਿ ਕਈ ਸਰੋਤੇ ਜਿਹੜੇ ਜੀ ਪੁੱਛਦੇ ਨੇ, ਕਈ ਵਾਰੀ ਕਾਲ ਕਰਨੋਂ ਰਹਿ ਜਾਂਦੇ ਨੇ, ਉਹ ਪੁੱਛਣਾ ਚਾਹੁੰਦੇ ਨੇ ਵੀ ਜਿਹੜੇ ਰਾਜਨੀਤੀ ਜਿਹੜੀ ਸਿਆਸਤ ਆ ਉਹ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੀ ਪੰਜਾਬ ਦੀ ਆ ਉਹ ਕਿਸ ਤਰੀਕੇ ਦੀ ਹੋਵੇਗੀ? ਮੈਂ ਸਮਝਦਾ ਜੀ ਕਿ ਜਿਹੜੀਆਂ 2017 ਨੇ ਨਾ ਉਹ ਕਈ ਨਵੀਆਂ ਸਿਆਸੀ ਸਮੀਕਰਨਾਂ ਨੂੰ ਜਨਮ ਦੇਊਗੀ ਜੀ ਉਹ ਜਿਹੜੀ ਰਾਜਨੀਤੀ ਹੈ। ਕਿਉਂਕਿ ਇੱਕ ਤਾਂ ਜਿਹੜੇ ਗਰਮ ਦਲੀਏ ਨੇ ਜਾਂ ਛੋਟੇ ਜਿਹੜੇ ਦਲ ਸੀ, ਸਿਮਰਨਜੀਤ ਸਿੰਘ ਮਾਨ ਹੋਰਾਂ ਵਰਗੇ, ਉਹ ਖਤਮ ਹੋ ਗਏ। TPP ਦੀ ਹੋਂਦ ਖਤਮ ਹੋ ਗਈ। BSP ਦਾ ਵੋਟ ਬੈਂਕ ਖੁਰ ਗਿਆ ਜਿਹੜੀਆਂ ਲੋਕ ਸਭਾ ਚੋਣਾਂ ਦੇ ਦੌਰਾਨ। BSP ਦੁਬਾਰਾ ਪੈਰ ਲਾ ਸਕੂਗੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। BSP ਦਾ ਵੋਟ ਬੈਂਕ ਜਿਹੜਾ ਉਹ ਕਿਹੜੇ ਪਾਸੇ ਵੱਲ ਜਾਊਗਾ ਜੀ, ਇਹਦੇ ਉੱਤੇ ਬੜਾ ਕੁਝ ਡਿਪੈਂਡ ਕਰੂਗਾ। ਭਾਰਤੀ ਜਨਤਾ ਪਾਰਟੀ ਜਿਹੜੀ ਹੈ, ਜਿਵੇਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕਰਕੇ ਹਟਿਆ ਕਿ ਭਾਰਤੀ ਜਨਤਾ ਪਾਰਟੀ ਵਾਲੇ ਇੰਡੀਪੈਂਡੈਂਟ ਤੌਰ ਦੇ ਉੱਤੇ ਚੋਣ ਜਿਹੜੀ ਆ ਉਹ ਲੜਨਾ ਚਾਹੁੰਦੇ ਨੇ ਜੀ। ਦੇਖੋ, ਉਹਦਾ ਅਕਾਲੀ ਦਲ ਦੇ ਨਾਲੋਂ ਤਕਰੀਬਨ ਖਾਤਮੇ ਵੱਲ ਨੂੰ ਜਿਹੜਾ ਜੀ ਉਹ ਵਧਣਗੇ, ਭਾਵ ਕਿ ਉਹ ਅਕਾਲੀ ਦਲ ਦੇ ਨਾਲ ਸ਼ਾਇਦ 2017 ਵਾਲੀਆਂ ਜਿਹੜੀਆਂ ਚੋਣਾਂ ਨੇ ਉਹ ਰਲ ਕੇ ਨਹੀਂ ਲੜਨਗੇ। ਇਹ ਜੇ BJP ਇੰਡੀਪੈਂਡੈਂਟ ਤੌਰ ਦੇ ਉੱਤੇ ਆਉਂਦੀ ਆ ਪੰਜਾਬ ਦੇ ਵਿੱਚ ਤਾਂ ਜਿਹੜੀਆਂ ਇੱਕ ਨਵੀਆਂ ਸਮੀਕਰਨਾਂ ਜਿਹੜੀਆਂ ਨੇ ਉਹ ਬਣਨਗੀਆਂ। ਸ਼ਹਿਰੀ ਵੋਟ ਦੇ ਉੱਤੇ ਉਹਨਾਂ ਦੀ ਬਹੁਤੀ ਟੇਕ ਜਿਹੜੀ ਹੈ ਨਾ ਜੀ ਉਹ ਹੋਊਗੀ। ਤਾਂ ਉਹਦੇ ਵਿੱਚ ਫਿਰ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਕਿੱਥੇ ਖੜੀ ਹੋਊਗੀ? ਹਾਂ, ਇੰਨਾ ਜ਼ਰੂਰ ਹੈ ਕਿ ਬੜੀ ਤੇਜ਼ੀ ਦੇ ਨਾਲ ਅਕਾਲੀ ਦਲ ਬਾਦਲ ਜਿਹੜਾ ਜੀ ਉਹ ਲੋਕਾਂ ਦੇ ਦਿਲਾਂ ਦੇ ਉੱਤੋਂ ਲੱਥ ਰਿਹਾ। ਬੇਸ਼ੱਕ ਕੋਈ ਕੁਛ ਕਹੀ ਚੱਲੇ, ਇਹ ਜਿਹੜੀ ਤਲਵੰਡੀ ਸਾਬੋ ਦੀ ਚੋਣ ਆ ਨਾ ਉਹ ਜਿੱਤੀ ਨਹੀਂ ਗਈ, ਉਹ ਲੁੱਟੀ ਗਈ ਹੈ। 17 ਦੇ ਵਿੱਚ ਕਮ ਸੇ ਕਮ ਬੂਥਾਂ ਦੇ ਉੱਤੇ ਕਬਜ਼ੇ ਤਾਂ ਨਹੀਂ ਕੀਤੇ ਜਾ ਸਕਣਗੇ ਜੀ ਲੱਠ ਮਾਰਾਂ ਦੇ ਨਾਲ। 200 ਬੰਦਾ ਜਿਹੜਾ ਇੱਕ ਬੂਥ ਦੇ ਉੱਤੇ ਬਹਿ ਜਾਊਗਾ ਕਿ ਵੋਟਾਂ ਉਹਨਾਂ ਨੇ ਆਪੇ ਮਸ਼ੀਨਾਂ ਜਿਹੜੀਆਂ ਸੀ ਉਹ ਚੁੱਕ ਕੇ। ਜਿਹੜੀਆਂ ਵਿਰੋਧੀ ਧਿਰਾਂ ਨੇ ਜੀ, ਆਈ ਥਿੰਕ ਕਿਸੇ ਨਾ ਕਿਸੇ ਮਾਮਲੇ ਦੇ ਉੱਤੇ ਉਹਨਾਂ ਨੂੰ ਇਕੱਠੇ ਹੋ ਕੇ ਇਹ ਮਾਮਲਾ ਜ਼ਰੂਰ ਉਠਾਉਣਾ ਚਾਹੀਦਾ ਕਿ ਜਿਹੜੀਆਂ ਵੋਟਿੰਗ ਮਸ਼ੀਨਾਂ ਨੇ ਨਾ ਜੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲੀਆ ਚਿੰਨ੍ਹ ਨੇ। ਇਹ ਬਾਹਰਲੇ ਮੁਲਕਾਂ ਦੇ ਵਿੱਚ ਫਲਾਪ ਹੋ ਚੁੱਕਾ ਸਿਸਟਮ ਹੈ ਜੀ। ਇਹਦੇ ਵਿੱਚ 100% ਛੇੜਛਾੜ ਜਿਹੜੀ ਉਹ ਕੀਤੀ ਜਾ ਸਕਦੀ ਹੈ ਜੀ, ਔਰ ਹੁੰਦੀ ਆ ਜੀ। ਬਿਲਕੁਲ ਜੀ। ਅਮਰੀਕਾ ਵਰਗੇ ਦੇਸ਼ ਦੇ ਵਿੱਚ ਵੀ ਜਿਹੜੇ ਉਹ ਵੋਟਿੰਗ ਆ ਜਿਹੜੀ ਇਸ ਤਰੀਕੇ ਦੇ ਨਾਲ ਨਹੀਂ ਕਰਦੇ, ਉੱਥੇ ਵੀ ਜਿਹੜੀ ਕਾਗਜ਼ ਦੇ ਉੱਤੇ ਜਿਹੜੀ ਉਹ ਹੁੰਦੀ ਆ। ਤੇ ਸਰੋਤਿਓ, ਜਿਹੜਾ ਇਹ ਸੀਗਾ ਅੱਜ ਦਾ ਜਿਹੜੀਆਂ ਕੁਝ ਖਬਰਾਂ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਜੀ। ਹੋਇਆ ਠੰਡ ਢੰਡੌਲਾ ਜਿਹਾ, ਹੱਦ ਉੱਤੇ ਗੋਲੀ ਚੱਲਣ ਤੋਂ ਹੋਈ ਕੁਝ ਬੰਦ ਬੇਲੀ ਜੀ।
ਹੋਇਆ ਠੰਡ ਠੰਡੌਲਾ ਜਿਹਾ ਹੱਦ ਉੱਤੇ। ਗੋਲੀ ਚੱਲਣ ਤੋਂ ਹੋਈ ਕੁਝ ਬੰਦ ਬੇਲੀ, ਰਾਈਫਲ ਰਹੂਗੀ ਪਹਿਰੇ ਦੇ ਲਈ ਛੋਟੀ, ਅੰਦਰੀ ਰਹਿ ਕੇ ਵੱਡੇ ਕਈ ਸੰਦ ਬੇਲੀ। ਜੀ ਧੁੜਕੂ ਫੇਰ ਵੀ ਲੋਕਾਂ ਨੂੰ ਰਹੂ ਇਹੀ, ਖਬਰੇ ਕਦੋਂ ਕੋਈ ਚਾੜੇਗਾ ਚੰਦ ਬੇਲੀ, ਪੂਣੀ ਮੁੱਢੋਂ ਫਿਰ ਕੱਟਣੀ ਪਊ ਮੁੜ ਕੇ, ਪਹਿਲੀ ਰਹੀ ਨਾ ਸਾਂਝ ਦੀ ਤੰਦ ਬੇਲੀ। ਜੀ ਗੋਲੀ ਚੱਲੀ ਤੋਂ ਮਾਰੇ ਸੀ ਗਏ ਜਿਹੜੇ, ਵਿਹੜੇ ਉਹਨਾਂ ਦੇ ਪੈਣ ਪਏ ਵੈਣ ਬੇਲੀ। ਜੀ ਗੋਲੀ ਚੱਲੀ ਤੋਂ ਮਾਰੇ ਸੀ ਗਏ ਜਿਹੜੇ, ਵਿਹੜੇ ਉਹਨਾਂ ਦੇ ਪੈਣ ਪਏ ਵੈਣ ਬੇਲੀ। ਰਾਜਨੀਤੀ ਦੇ ਧੰਦੇ ਦੇ ਮਾਹਰ ਜਿਹੜੇ, ਉਹਨਾਂ ਜਾਣਾ ਨਾ ਖਬਰ ਵੀ ਲੈਣ ਬੇਲੀ। ਜੀ 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 ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਗੱਲਬਾਤ ਜਿਹੜੀ ਹੈ ਕੀਤੀ ਆ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਕੱਲ੍ਹ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਸੋ ਤੇ ਸੁਣ ਰਹੇ ਸੀ ਜੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ। ਉਹ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਕੱਲ੍ਹ ਨੂੰ ਆਪ ਸਭ ਨੂੰ ਇੱਕ ਵਾਰੀ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਹੈ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।